ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਕਿਸਾਨਾਂ ਤੋਂ। ਕਹਿੰਦੇ ਅੰਬਾਲਾ ਤੱਕ ਪਹੁੰਚੇ ਕਿਸਾਨ, ਹਰਿਆਣਾ ਪੁਲਿਸ ਨੇ ਵਾਪਸ ਸ਼ੰਭੂ ਭੇਜਤੇ ਜੀ। ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਕਿ ਜਿੱਦਾਂ ਹੀ ਕਾਨੂੰਨੀ ਤੌਰ ਤੇ ਲਾਂਘਾ ਖੁੱਲੇਗਾ, ਬੈਰੀਕੇਡ ਹਟਣਗੇ, ਅਸੀਂ ਫਿਰ ਦਿੱਲੀ ਕੂਚ ਕਰਾਂਗੇ ਜੀ। ਪਰ ਦੂਸਰੇ ਪਾਸੇ ਨਵਦੀਪ ਜਲਵੇੜਾ ਹੋਰਾਂ ਨੂੰ, ਜਿਨ੍ਹਾਂ ਨੂੰ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕਰ ਲਿਆ ਸੀ, ਹਿਰਾਸਤ ਚ ਲੈ ਲਿਆ, ਫਿਰ ਜੇਲ੍ਹ ਭੇਜਤਾ ਸੀ ਜੀ, ਉਸ ਦੀ ਰਿਹਾਈ ਦੇ ਲਈ ਕੱਲ ਦੇ ਦਿਨ ਦੀ ਕਾਲ ਦਿੱਤੀ ਹੋਈ ਸੀ ਕਿ ਹਾਂ ਭਾਈ, ਅਸੀਂ ਅੰਬਾਲੇ ਇਕੱਠੇ ਹੋ ਕੇ ਅਨਾਜ ਮੰਡੀ ਦੇ ਵਿੱਚ SSP ਦਫ਼ਤਰ ਤੱਕ ਘਿਰਾਓ ਕਰਾਂਗੇ। ਪਰ ਉਹ ਤੋਂ ਇੱਕ ਦਿਨ ਪਹਿਲਾਂ ਨਵਦੀਪ ਜਲਵੇੜਾ ਹੋਰਾਂ ਨੂੰ ਜ਼ਮਾਨਤ ਮਿਲ ਗਈ ਤੇ ਦੇਰ ਸ਼ਾਮ ਤੱਕ ਆਉਂਦੇ ਹੁੰਦੇ, ਰਾਤ ਤੱਕ ਆਉਂਦੇ ਹੁੰਦੇ, ਉਹਨੂੰ ਰਿਹਾ ਕਰਤਾ ਜੀ। ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਆਪਣੀ ਕਾਲ ਵਾਪਸ ਨਹੀਂ ਲਈ ਤੇ ਕਿਸਾਨ ਕਹਿੰਦੇ ਕਿ ਠੀਕ ਹੈ, ਅਸੀਂ ਹੁਣ SSP ਦਫ਼ਤਰ ਤੱਕ ਘਿਰਾਓ ਨਹੀਂ ਕਰਾਂਗੇ, ਪਰ ਅਸੀਂ ਮੰਡੀ 'ਚ ਇਕੱਠੇ ਤਾਂ ਹੋਵਾਂਗੇ। ਅਸੀਂ ਆਪਣੀ ਤਕਰੀਰਾਂ ਕਰ ਲਾਂਗੇ, ਆਪਣਾ ਇਜਲਾਸ ਕਰ ਲਾਂਗੇ, ਆਪਣੀ ਰੈਲੀ ਕਰ ਲਾਂਗੇ, ਆਪਣੇ ਮਸਲੇ ਵਿਚਾਰ ਲਾਂਗੇ, ਕਨਵੈਨਸ਼ਨ ਕਰ ਲਾਂਗੇ ਆਪਣੀ, ਅਸੀਂ ਨਵਦੀਪ ਜਲਵੇੜੇ ਦਾ ਸਨਮਾਨ ਕਰ ਲਾਂਗੇ। ਸੋ ਇਸ ਹਵਾਲੇ ਨਾਲ ਕਿਸਾਨ ਉੱਥੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਅੰਬਾਲੇ ਦੇ ਚੌਂ ਪਾਸਿਓਂ ਪੁਲਿਸ ਨੇ ਇਹੀ ਜਿਹੀ ਨਾਕਾਬੰਦੀ ਕੀਤੀ ਕਿ ਵੀ ਕਿਸਾਨ ਮੰਡੀ 'ਚ ਨਾ ਪਹੁੰਚ ਸਕੇ। ਤੁਸੀਂ ਮਤਲਬ ਹਰਿਆਣਾ ਪੁਲਿਸ ਦੀ ਮਾਨਸਿਕਤਾ ਨੂੰ ਜੇ ਸਮਝਣਾ ਤਾਂ ਇਸ ਗੱਲ ਤੋਂ ਸਮਝੋ ਕਿ ਜਦੋਂ ਇਹ ਫੈਸਲਾ ਆਇਆ ਕਿ ਹੁਣ ਬਾਰਡਰ ਖੋਲਣੇ ਪੈਣੇ ਨੇ, ਉਸ ਤੋਂ ਬਾਅਦ ਸੁਪਰੀਮ ਕੋਰਟ ਗਏ, ਇਸ ਪ੍ਰਕਿਰਿਆ ਦੇ ਦੌਰਾਨ ਕਿਸਾਨਾਂ ਦੀ ਆਮਦ ਸ਼ੰਭੂ ਤੇ ਖਨੌਰੀ ਬਾਰਡਰ ਤੇ ਵਧਣ ਲੱਗ ਪਈ ਤੇ ਉਧਰ ਡੱਬਵਾਲੀ ਵਾਲੇ ਪਾਸੇ ਕੁਝ ਕਿਸਾਨ ਖਨੌਰੀ ਬਾਰਡਰ ਲਈ ਨਿਕਲੇ ਤਾਂ ਉਹ ਰਸਤੇ 'ਚੋਂ ਹਰਿਆਣਾ ਪੈਂਦਾ। ਹਾਂਜੀ। ਉਹ ਪੰਜਾਬ ਚੋਂ ਨਿਕਲ ਕੇ ਹਰਿਆਣਾ ਤੋਂ ਨਿਕਲ ਕੇ ਫਿਰ ਪੰਜਾਬ, ਉਹਨਾਂ ਨੇ ਖਨੌਰੀ ਬਾਰਡਰ ਪਹੁੰਚਣਾ ਸੀ। ਮਤਲਬ ਉੱਥੇ ਵੀ ਪੁਲਿਸ ਨੇ ਲਾ ਲਿਆ ਕਿ ਨਾ ਹਰਿਆਣੇ ਚੋਂ ਨਹੀਂ ਲੰਘਣ ਦੇਣਾ। ਤੇ ਉੱਥੇ ਕਿੰਨੀ ਦੇਰ ਟਕਰਾਓ ਹੋਈ, ਉਹ ਕਹਿੰਦੇ ਅਸੀਂ ਖਨੌਰੀ ਬਾਰਡਰ ਜਾ ਰਹੇ ਹਾਂ ਜੀ, ਦਿੱਲੀ ਥੋੜਾ ਤੁਰੇ ਹਾਂ। ਜਿੱਦਣ ਦਿੱਲੀ ਜਾਵਾਂਗੇ ਉਦੋਂ ਡਗੇ ਤੇ ਢੋਲ ਤੇ ਡਗਾ ਲਾ ਕੇ ਜਾਵਾਂਗੇ, ਚਿੰਤਾ ਨਾ ਕਰੋ। ਸੋ ਫਿਰ ਆਖਰ ਫਿਰ ਉਹ ਪੁਲਿਸ ਨੇ ਰਾਹ ਦਿੱਤਾ ਤੇ ਖਨੌਰੀ ਬਾਰਡਰ ਆਏ। ਉਸੇ ਤਰ੍ਹਾਂ ਦਾ ਵਰਤਾਰਾ ਹਰਿਆਣਾ ਪੁਲਿਸ ਦਾ, ਹਰਿਆਣਾ ਸਰਕਾਰ ਦਾ ਕੱਲ ਸੀ। ਮਤਲਬ ਪਤਾ ਨਹੀਂ ਉਹਨਾਂ ਨੂੰ ਤਾਂ ਇਹ ਡਰ ਸੀ ਸਰਕਾਰ ਨੂੰ ਕਿ ਕਿਤੇ ਇੱਥੋਂ ਹੀ ਸਿੱਧੇ ਚਾਲੇ ਦਿੱਲੀ ਨੂੰ ਨਾ ਪਾ ਲੈਣ, ਕਿਤੇ ਇੱਥੋਂ ਇਕੱਠੇ ਹੋ ਕੇ ਬਹਾਨੇ ਨਾਲ ਲੰਘ ਜਾਣ। ਜਦੋਂ ਕਿ ਕਿਸਾਨਾਂ ਨੇ ਸਪਸ਼ਟ ਕਿਹਾ ਸੀਗਾ ਕਿ ਅਸੀਂ ਸਿਰਫ ਆਪਣੀ ਕਨਵੈਨਸ਼ਨ ਕਰਨ ਆ ਰਹੇ ਹਾਂ, ਇਕੱਠ ਕਰਨ ਆ ਰਹੇ ਹਾਂ, ਚਰਚਾ ਕਰਨ ਆ ਰਹੇ ਹਾਂ, ਤੇ ਹੁਣ ਅਸੀਂ SSP ਦਫ਼ਤਰ ਦਾ ਘਿਰਾਓ ਵੀ ਨਹੀਂ ਕਰਨਾ। ਨਵਦੀਪ ਤਾਂ ਬਾਹਰ ਆ ਗਿਆ, ਜ਼ਮਾਨਤ ਮਿਲ ਗਈ, ਸੋ ਅਸੀਂ ਮਤਲਬ ਕਿ ਠੀਕ ਹੈ ਉਹਦਾ ਸਨਮਾਨ ਕਰਾਂਗੇ ਤੇ ਆਪਣੀ ਗੱਲਾਂ ਕਰਾਂਗੇ ਵਾਪਸ। ਪਰ ਉਹਦੇ ਬਾਵਜੂਦ ਚੌਂ ਪਾਸੇ ਜਿਹੜਾ ਵੀ ਰਾਹ ਮੰਡੀ ਨੂੰ ਜਾਂਦਾ ਸੀ, ਉੱਥੇ ਪੁਲਿਸ ਨੇ ਇਹੀ ਜਿਹੀ ਨਾਕਾਬੰਦੀ ਕੀਤੀ ਸੀ। ਇੱਕ ਪਾਸੇ ਮਿੰਟਾਂ ਤਰਲੇ ਵੀ ਕਰਦੇ ਸੀ ਕਿਸਾਨ ਜਥੇਬੰਦੀਆਂ ਦੇ, ਦੂਏ ਪਾਸੇ ਉਹਨਾਂ ਦੇ ਆਗੂ ਚੱਕੀ ਵੀ ਜਾ ਰਹੇ ਸੀ। ਦਰਜਨ ਦੇ ਕਰੀਬ ਕਿਸਾਨ ਆਗੂਆਂ ਨੂੰ ਚੱਕ ਕੇ ਬੱਸਾਂ ਸਿੱਟਿਆ, ਥਾਣੇ ਲੈ ਗਏ। ਠੀਕ ਹੈ। ਤੇ ਉਹ ਤੋਂ ਬਾਅਦ ਫਿਰ ਕਿਸਾਨਾਂ 'ਚ ਰੋਸਾ ਵੱਧ ਗਿਆ। ਉਹ ਕਹਿੰਦੇ ਵੀ ਹੁਣ ਇਸੇ ਲਈ ਉਹ ਮੋਰਚਾ ਲੱਗੂਗਾ ਫਿਰ ਤਾਂ ਇਹ ਐਂ ਗ੍ਰਿਫਤਾਰੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਆਪਾਂ ਗੱਲਬਾਤ ਕਰ ਲਈਏ, ਦੂਏ ਪਾਸੇ ਤੁਸੀਂ ਆਹ ਵਤੀਰਾ ਅਪਣਾ ਰਹੇ। ਫਿਰ ਦੇਰ ਸ਼ਾਮ ਤੱਕ ਤਕਰਾਰ ਵੱਧਦੀ ਗਈ ਤੇ ਆਖਰ SSP ਨੂੰ ਬੈਠਕ ਕਰਨੀ ਪਈ ਕਿਸਾਨਾਂ ਨਾਲ। ਬੈਠਕ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਜਿਹੜੇ ਕਿਸਾਨ ਹਾਲ ਹੀ 'ਚ ਫੜੇ ਨੇ ਪਹਿਲਾਂ ਉਹਨਾਂ ਨੂੰ ਛੱਡੋ, ਫਿਰ ਉਹਨਾਂ ਨੂੰ ਛੱਡਿਆ ਗਿਆ। ਫਿਰ ਫੈਸਲਾ ਇਹ ਹੋਇਆ ਕਿ ਸਮਾਗਮ ਇੱਥੇ ਨਹੀਂ, ਸ਼ੰਭੂ ਬਾਰਡਰ ਕਰਾਂਗੇ ਜੀ। ਸੋ ਇਸ ਤਰ੍ਹਾਂ ਉਹ ਅਨਾਜ ਮੰਡੀ ਦੇ ਆਲੇ ਦੁਆਲੇ ਜਾਂ ਉੱਥੇ ਜਿੰਨੇ ਇਕੱਠੇ ਕਿਸਾਨ ਹੋਏ ਸੀ, ਫਿਰ ਉਹਨਾਂ ਨੂੰ ਕਾਲ ਕੀਤੀ ਕਿ ਚਲੋ ਆਪਾਂ ਜਾਣਾ ਤਾਂ ਸ਼ੰਭੂ ਬਾਰਡਰ ਸੀ, ਵਾਪਸ ਵੀ ਆਪਾਂ ਹੁਣ ਪਹਿਲਾਂ ਚੱਲਦੇ ਹਾਂ। ਸੋ ਫਿਰ ਸ਼ਾਮ ਨੂੰ ਕਿਸਾਨ ਵਾਪਸ ਸ਼ੰਭੂ ਬਾਰਡਰ ਆਏ। ਉੱਥੇ ਸਟੇਜ ਦੇ ਉੱਤੇ ਫਿਰ ਨਵਦੀਪ ਜਲਵੇੜਾ ਦਾ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਵੱਲ ਨਾਲ ਸਨਮਾਨ ਕੀਤਾ ਕਿ ਉਸਨੇ ਜਿਹੜੀ ਲੜਾਈ ਲੜੀ ਹੈ ਜਾਂ ਉਸਨੇ ਜਿਹੜਾ ਤਹੀਆ ਦਿਖਾਇਆ ਉਹ ਕਾਬਲੇ ਤਾਰੀਫ ਹੈ। ਸੋ ਫਿਰ ਇਸ ਤਰ੍ਹਾਂ ਕੱਲ ਥੋੜੀ ਜਿਹੀ ਸ਼ਾਂਤੀ ਹੋਈ, ਨਹੀਂ ਸਾਰਾ ਦਿਨ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਰਹੀ ਕਿ ਕਿਤੇ ਅੱਜੇ ਨਾ ਦਿੱਲੀ ਪਹੁੰਚ ਜਾਣ ਕਿਸਾਨ। ਮਤਲਬ ਇਹ ਡਰ ਦੇਖੋ ਸਿਸਟਮ ਨੂੰ ਕਿਹੋ ਜਿਹਾ ਜੀ।
ਬਿਲਕੁਲ। ਔਰ ਤੁਸੀਂ ਦੇਖੋ ਪ੍ਰਸ਼ਾਸਨਿਕ ਪੈਂਤੜੇਬਾਜ਼ੀ ਵੀ ਹੁੰਦੀ ਹੈ ਵੀ ਇੱਕ ਪਾਸੇ ਸੁਲਾ ਜੀ ਕਰੀ ਚੱਲੋ, ਉਹਨਾਂ ਨੂੰ ਲਮਕਾਈ ਰੱਖੋ ਗੱਲਬਾਤ ਨੂੰ, ਤੇ ਦੂਜੇ ਪਾਸੇ ਉਹਨਾਂ ਨੂੰ ਖਦੇੜੀ ਵੀ ਰੱਖੋ, ਉਹਨਾਂ ਨੂੰ ਕਿਤੇ ਯੂਨਾਈਟ ਨਾ ਹੋ ਜਾਣ, ਕਿਤੇ ਕੋਈ ਫੈਸਲਾ ਲੈ ਕੇ। ਹੁਣ ਆਗੂਆਂ ਨੇ ਫੈਸਲਾ ਲੈਣਾ, ਜਿਹੜੇ ਆਪਣੇ ਵਰਗੇ ਮਾਤੜ ਹੁੰਦੇ ਉਹ ਤਾਂ ਵਿਚਾਰੇ ਜਿੱਧਰ ਨੂੰ ਆਗੂ ਕਹਿ ਦਿੰਦੇ ਤੁਰ ਜਾਂਦੇ ਆ, ਤੇ ਆਗੂਆਂ ਨੂੰ ਮੁੱਠੀ 'ਚ ਕਰ ਲਓ, ਉਸ ਤੋਂ ਬਾਅਦ ਉਹਨਾਂ ਨੂੰ ਖਦੇੜ ਦਿਓ, ਲਾਠੀਚਾਰਜ ਕਰ ਲਿਓ। ਔਰ ਇਹ ਜਿਵੇਂ ਤੁਸੀਂ ਕਿਹਾ ਹਰਿਆਣਾ ਪੁਲਿਸ ਦਾ ਚਿਹਰਾ, ਇਹ ਬਿਲਕੁਲ ਸਹੀ ਹੈ। ਤੁਸੀਂ ਯਾਦ ਹੋਣਾ ਤੁਹਾਨੂੰ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਸ਼ਰਮਾ ਜੀ, ਜਿਹੜਾ ਕਹਿੰਦੇ ਸੀ ਜੇ ਕੋਈ ਇੱਧਰੋਂ ਕ੍ਰਾਸ ਕੀਤਾ ਤਾਂ ਸਿਰ ਤੋੜ ਦਿਓ ਉਹਦੇ, ਉਹਨੂੰ ਫਿਰ ਬਾਅਦ ਦੇ ਵਿੱਚ ਉਹਦਾ ਤਬਾਦਲਾ ਕਰਨਾ ਪਿਆ ਜਾਂ ਕੋਈ ਵਿਭਾਗੀ ਕਾਰਵਾਈ ਕਰਨੀ ਪਈ ਸੀ ਖੱਟਰ ਸਰਕਾਰ ਨੂੰ। ਪਿਛਲੇ ਅੰਦੋਲਨ ਵੇਲੇ ਦੀ ਇਹ ਘਟਨਾ ਸੀਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਕਰੀਏ ਗੱਲ ਨਵਦੀਪ ਜਲਬੇੜਾ ਦੀ, ਜਿਹਦੇ ਲਈ ਅੰਬਾਲੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਵਾਟਰ ਕੈਨਨ ਬੁਆਏ ਦੇ ਨਾਲ ਵੀ ਉਹ ਮੁੰਡਾ ਮਸ਼ਹੂਰ ਆ, ਨੌਜਵਾਨ ਮਸ਼ਹੂਰ ਆ, ਔਰ ਤਿੰਨੇ ਨਵਦੀਪ, ਉਹਦੇ ਮਾਤਾ ਪਿਤਾ ਦੋਨੇ ਤਿੰਨੇ ਸੰਘਰਸ਼ਾਂ ਦੇ ਵਿੱਚ, ਘੋਲਾਂ ਦੇ ਵਿੱਚ ਕੁੱਦਦੇ ਰਹਿੰਦੇ ਆ। ਉਹਨੇ ਹਿਰਾਸਤ ਦੇ ਦੌਰਾਨ ਜਿਹੜਾ ਤਸ਼ੱਦਦ ਕੀਤਾ ਗਿਆ, ਜਿਹੜਾ ਉਹਨੂੰ ਮੈਂਟਲੀ ਤੌਰ ਤੇ, ਦਿਮਾਗੀ ਤੌਰ ਤੇ, ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ, ਜਾਂ ਸਰੀਰਕ ਜਿਹੜੇ ਕਸ਼ਟ ਦਿੱਤੇ ਗਏ, ਉਹਨਾਂ ਦੀ ਦਾਸਤਾਨ ਸੁਣਾਈ ਹੈ ਜੀ ਬਾਹਰ ਆ ਕੇ। ਬਿਲਕੁਲ ਪ੍ਰਵੀਨ ਜੀ, ਨਵਦੀਪ ਜਲਬੇੜਾ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ 26-27 ਨਵੰਬਰ ਨੂੰ ਕਿਸਾਨ ਅੰਦੋਲਨ ਦਿੱਲੀ ਨੂੰ ਕੂਚ ਕਰ ਰਿਹਾ ਸੀ, ਤੇ ਹਰਿਆਣੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਪਾਣੀ ਵਾਲੀਆਂ ਗੱਡੀਆਂ ਨੇ, ਉਹ ਪਾਣੀ ਦੀ ਵਿਛਾੜ ਕਰ ਰਹੀਆਂ ਸੀਗੀਆਂ, ਤਾਂ ਨਵਦੀਪ ਨੇ ਇੱਕ ਟਰੱਕ ਤੋਂ ਛਾਲ ਮਾਰ ਕੇ ਉਹਦੇ ਉੱਤੇ ਜਾ ਕੇ ਮਤਲਬ ਕਿ ਉਹਨੂੰ ਘੁਮਾ ਕੇ ਪੁਲਿਸ ਕੰਨੀ ਕਰਤਾ ਸੀਗਾ। ਉਹ ਤੋਂ ਬਾਅਦ ਉਹ ਵਾਟਰ ਕੈਨਨ ਬੁਆਏ ਦੇ ਨਾਮ ਨਾਲ ਮਸ਼ਹੂਰ ਹੋਇਆ। ਪਰ ਮੈਂ ਦੱਸ ਰਿਹਾ ਕਿ ਹਾਲ ਹੀ 'ਚ ਜਦੋਂ ਉਹਦੀ ਗ੍ਰਿਫਤਾਰੀ ਹੋਈ ਸੀ ਤਾਂ ਪੁਲਿਸ ਨੇ ਦਮ ਕੀਤਾ ਸੀਗਾ ਉਹਦੇ ਖਾਤਿਆਂ 'ਚ ਪੈਸੇ ਆ ਗਏ ਜੀ, ਉਹਦੇ ਕੋਲ ਪੈਸਾ ਆ ਰਿਹਾ ਜੀ, ਆਹ ਪ੍ਰਕਿਰਿਆ ਜੀ। ਤੇ ਤਦ ਉਹਦੇ ਬਾਪੂ ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਪੈਸਾ ਹੈਗਾ ਭਾਈ, ਅਸੀਂ ਕਮਾਉਨੇ ਆ, ਮਿਹਨਤ ਕਰਦੇ ਆ, ਆਹ ਸਾਡੇ ਖਾਤੇ ਨੇ, ਆਹ ਹਿਸਾਬ ਕਿਤਾਬ ਸਾਡੇ ਕੋਲ, ਸਾਡਾ ਮੁੰਡੇ ਕੋਲ ਆਮਦਨ ਹੈਗੀ ਆ। ਇਹ ਮਤਲਬ ਅਗਲਾ ਖਾਂਦੇ ਪੀਂਦੇ ਘਰ ਦਾ, ਠੀਕ ਹੈ, ਦਾ ਮਤਲਬ ਇਹ ਥੋੜਾ ਕਿ ਹਾਂ ਤੁਸੀਂ ਉਹਦੇ ਉੱਤੇ ਇਹੋ ਜਿਹੇ ਦੋਸ਼ ਲਾਓਗੇ। ਉਹ ਕਹਿੰਦੇ ਪਰ ਜਿਹੜੀ ਪ੍ਰਕਿਰਿਆ ਅਪਣਾਈ ਗਈ ਪੁਲਿਸ ਵੱਲੋਂ ਉਸਦੇ ਨਾਲ ਵਤੀਰੇ ਵਜੋਂ, ਉਹਨੇ ਦਾਸਤਾਨ ਜਿਹੜੀ ਸੁਣਾਈ, ਉਹਦੇ ਦੋ ਪੱਖ ਨੇ। ਇੱਕ ਪੱਖ ਉਹ ਹੈ ਜਦੋਂ ਮਤਲਬ ਕਿ ਰਿਮਾਂਡ ਦੇ ਦੌਰਾਨ, ਪੁਲਿਸ ਰਿਮਾਂਡ ਦੇ ਦੌਰਾਨ ਉਹਦੇ ਤੇ ਤਸ਼ੱਦਦ ਢਾਇਆ ਗਿਆ। ਠੀਕ ਹੈ ਜੀ। ਦੂਜਾ ਪੱਖ ਉਹ ਹੈ ਜਦੋਂ ਜੇਲ੍ਹ ਦੇ ਵਿੱਚੋਂ ਕਹਿੰਦਾ ਕਿ ਮੇਰੀ ਜ਼ਿੰਦਗੀ ਬਦਲ ਗਈ। ਠੀਕ ਹੈ। ਨਵਦੀਪ ਜਲਬੇੜਾ 111 ਦਿਨਾਂ ਦੀ ਸਜ਼ਾ ਕੱਟ ਕੇ ਜ਼ਮਾਨਤ ਤੇ ਹੁਣ ਬਾਹਰ ਆਇਆ। ਨਵਦੀਪ ਕਹਿੰਦਾ ਕਿ ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ, ਇਹ ਨਵਦੀਪ ਦੀ ਆਪਣੀ ਦੱਸੀ ਹੋਈ ਕਹਾਣੀ ਆ। ਹੁਣ ਨਵਦੀਪ ਕਹਿੰਦਾ ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਲੇਹ ਲਦਾਖ ਦੇ ਕੁਝ ਕਿਸਾਨ ਸਾਡੇ ਨਾਲ ਉੱਥੇ ਸਮਰਥਨ 'ਚ ਆਏ। ਠੀਕ ਹੈ। ਤੇ ਜਦੋਂ ਉੱਥੇ ਸਮਰਥਨ 'ਚ ਆਏ ਤਾਂ ਉਹਨਾਂ ਨਾਲ ਮੇਰਾ ਰਾਬਤਾ ਬਣ ਗਿਆ, ਤੇ ਉਹਨਾਂ ਦਾ ਆਗੂ ਸੀਗਾ ਫੁਨਸੁਖ ਬਾਂਗੜੂ। ਕਹਿੰਦੇ ਕਿ ਹੁਣ ਲੇਹ ਲਦਾਖ ਦੇ ਵਿੱਚ ਲੰਘੇ ਦਿਨੀ ਉਹਨਾਂ ਦਾ ਇੱਕ ਪ੍ਰਦਰਸ਼ਨ ਸੀਗਾ। ਠੀਕ ਹੈ ਜੀ। ਤੇ ਜਦੋਂ ਮੈਨੂੰ ਜਾਣਕਾਰੀ ਮਿਲੀ ਤਾਂ ਮੈਨੂੰ ਲੱਗਿਆ ਕਿ ਜਦੋਂ ਉਹ ਸਾਡੇ ਨਾਲ ਆਏ ਸੀ, ਸਾਨੂੰ ਜਾਣਾ ਚਾਹੀਦਾ। ਸੋ ਕਹਿੰਦਾ ਮੈਂ ਫਲਾਈਟ ਲਈ ਤੇ ਮੈਂ ਲੇਹ ਲਦਾਖ ਪਹੁੰਚ ਗਿਆ ਉਹਨਾਂ ਕੋਲ, ਤੇ ਉੱਥੋਂ ਹਿੱਸਾ ਲੈ ਕੇ ਜਦੋਂ ਵਾਪਸ ਆਇਆ ਤੇ ਮੈਨੂੰ ਕਹਿੰਦਾ ਚੰਡੀਗੜ੍ਹ ਏਅਰਪੋਰਟ ਤੋਂ ਹੀ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ। ਤੇ ਇਸ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਫਿਰ ਹੁਣ ਨਵਦੀਪ ਕਹਿੰਦਾ ਕਿ ਮੈਨੂੰ ਇੱਥੋਂ ਗ੍ਰਿਫਤਾਰ ਕਰਕੇ ਹਰਿਆਣਾ ਪੁਲਿਸ ਅੰਬਾਲੇ ਲੈ ਗਈ। ਅੰਬਾਲੇ ਪੁਲਿਸ ਨੇ ਫਿਰ ਮੈਨੂੰ ਅਦਾਲਤ 'ਚ ਪੇਸ਼ ਕੀਤਾ, ਮੇਰਾ ਰਿਮਾਂਡ ਲੈ ਲਿਆ, ਤੇ ਮੇਰੇ ਰਿਮਾਂਡ ਰੂਮ ਦੇ ਵਿੱਚ 45 ਪੁਲਿਸ ਕਰਮਚਾਰੀ ਹੁੰਦੇ ਸੀ। ਮਤਲਬ ਨਵਦੀਪ ਜਲਬੇੜਾ, ਵਾਟਰ ਕੈਨਨ ਬੁਆਏ, ਅਜਿਹਾ ਕਿਹੜਾ ਖੁੰਖਾਰ ਮਤਲਬ ਕਿ ਇਹਨਾਂ ਤੁਸੀਂ ਹਾਸਲ ਕਰ ਲਿਆ ਸੀਗਾ, ਪ੍ਰਾਪਤੀ ਕਰ ਲਈ ਸੀ, ਜਿਹਦੇ ਤੋਂ ਬਹੁਤ ਕੁਝ ਕਢਾਉਣਾ ਸੀਗਾ। ਸੋ ਉਹ ਇਸ ਲਈ ਉਹ ਕਹਿੰਦਾ 45 ਕਰਮਚਾਰੀ। ਕਹਿੰਦਾ ਮੈਨੂੰ ਮਤਲਬ ਰਿਮਾਂਡ ਰੂਮ 'ਚ ਲੈ ਜਾਂਦੇ, ਕਹਿੰਦੇ ਵੀ ਪਹਿਲਾਂ ਤਾਂ ਆਪਣੀ ਪੱਗ ਲਾ ਦੇ, ਕੱਪੜੇ ਲਾ ਦੇ, ਆ ਜਾ ਸਾਹਮਣੇ। ਤੇ ਫਿਰ ਕਹਿੰਦਾ ਇੱਕ ਅਧਿਕਾਰੀ ਆ ਹੁਕਮ ਚੜਿਆ ਹੁਣ ਬੰਨੋ ਇਹਦੇ ਹੱਥ ਪੈਰ। ਤੇ ਕਹਿੰਦਾ ਉਹ ਤੋਂ ਬਾਅਦ ਜੋ ਮਨੁੱਖੀ ਤਸ਼ੱਦਦ ਢਾ ਸਕਦੇ ਸੀ, ਜੋ ਕਰੂਰਤਾ ਕਰ ਸਕਦੇ ਸੀ, ਜੋ ਬੇਸ਼ਰਮਪਣਾ ਦਿਖਾ ਸਕਦੇ ਸੀ, ਉਹਨਾਂ ਨੇ ਹੱਦ ਢਾਈ ਜੀ। ਤੇ ਕਹਿੰਦਾ ਉਸ ਦੇ ਦੌਰਾਨ ਮਤਲਬ ਰਿਮਾਂਡ ਦੇ ਦੌਰਾਨ ਉਹਨਾਂ ਨੇ ਜਿਹੜੀ ਹੱਦ ਢਾਉਣੀ ਸੀ ਉਹ ਢਾਉਂਦੇ ਰਹੇ, ਤੇ ਮੈਂ ਉਸ ਭੀੜ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਜਪਦਾ ਰਿਹਾ। ਠੀਕ ਹੈ। ਤੇ ਕਹਿੰਦਾ ਉਹ ਪ੍ਰਕਿਰਿਆ ਜਦੋਂ ਚੱਲੀ ਤੇ ਮੇਰੇ ਤੇ ਮਤਲਬ ਜਿਹੋ ਜਿਹਾ ਉਹਨਾਂ ਨੇ ਕਾਂਡ ਕਰਨਾ ਸੀ ਕੀਤਾ, ਇੱਥੋਂ ਤੱਕ ਕਿ ਮੇਰੇ ਤੋਂ ਦਸਤਖਤ ਵੀ ਜਬਰੀ ਕਰਾ ਲੈਂਦੇ ਸੀ ਤਾਂ ਕਿ ਉਹਦੇ ਨਾਲ ਸਾਫ਼ ਕਰਨ ਕਿ ਮੈਨੂੰ ਮੈਡੀਕਲ ਦੀ ਲੋੜ ਹੀ ਨਹੀਂ, ਹੈ ਨਾ। ਤੇ ਕਹਿੰਦਾ ਮੈਨੂੰ ਤਸ਼ੱਦਦ ਦੇ ਦੌਰਾਨ ਇਕੱਲੀ ਪੁਲਿਸ, ਹਰਿਆਣਾ ਪੁਲਿਸ ਦੇ ਕਰਮਚਾਰੀ ਨਹੀਂ ਸੀ, ਫਿਰ ਉਸ ਸਮੇਂ ਦੌਰਾਨ ਉੱਥੇ NIA ਤੇ CBI ਦੇ ਕਰਮਚਾਰੀ ਵੀ ਆਉਂਦੇ ਸੀ। ਅੱਛਾ, ਏਜੰਸੀਆਂ ਦੇ। ਉਹ ਫਿਰ ਮੇਰੇ ਤੋਂ ਪੁੱਛਗਿੱਛ, ਹਾਂ ਏਜੰਸੀਆਂ ਦੇ, ਕੇਂਦਰੀ ਏਜੰਸੀਆਂ ਦੇ, ਕਹਿੰਦਾ ਉਹ ਤੋਂ ਪੁੱਛਗਿੱਛ ਕਰਦੇ ਸੀ ਫਿਰ ਕਿ ਕਿਸਾਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਆ, ਕਿਸਾਨ ਅੰਦੋਲਨ ਲਈ ਇਕਜੁੱਟਤਾ ਕਿਵੇਂ ਕਰਦੇ ਨੇ, ਤੇ ਰਣਨੀਤੀ ਕਿਵੇਂ ਕੱਢਦੇ ਨੇ। ਕਹਿੰਦਾ ਮੈਨੂੰ ਬੜਾ ਕੁਛ ਪੁੱਛਣ ਦੀ ਕੋਸ਼ਿਸ਼ ਕੀਤੀ। ਫਿਰ ਕਹਿੰਦਾ ਮੇਰੇ ਖਾਤਿਆਂ ਨੂੰ ਲੈ ਕੇ, ਮੈਂ ਕਿਹਾ ਮੇਰੇ ਖਾਤੇ ਪਏ ਨੇ, ਆ ਚੱਕੋ, ਜੋ ਕੁਛ ਹੈਗੀ ਤੁਸੀਂ ਜਾਣਕਾਰੀ ਸਾਰੀ ਇਕੱਠੀ ਕਰੀ ਫਿਰਦੇ ਹੋ। ਮੇਰੇ ਖਾਤੇ ਖੰਗਾਲੇ, ਕਹਿੰਦਾ ਉਹਦੀ ਜਾਣਕਾਰੀ ਇਕੱਤਰ ਕੀਤੀ, ਸਾਰਾ ਕੁਛ ਕਹਿੰਦਾ ਕਰਕੇ ਮੇਰਾ ਮਤਲਬ ਕਿ ਮੈਨੂੰ ਮੈਡੀਕਲ ਤੋਂ ਦੂਰ ਰੱਖਿਆ ਗਿਆ। ਤੇ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਕਹਿੰਦਾ ਮੇਰੇ ਤੇ 16 ਮਾਮਲੇ ਚੱਲਦੇ ਨੇ ਅੱਜ। ਉਹ ਅੱਛਾ। ਸੋ ਕਹਿੰਦਾ ਜਦੋਂ ਨਵਦੀਪ ਨੇ ਕਿਹਾ ਕਿ ਮੇਰੇ ਖਿਲਾਫ 16 ਮਾਮਲੇ ਦਰਜ ਕੀਤੇ, ਇਹਨਾਂ ਚੋਂ 4 ਮਾਮਲੇ ਤਾਂ ਅਜਿਹੇ ਦਰਜ ਕੀਤੇ ਜਿਨ੍ਹਾਂ ਚ ਮਤਲਬ ਇਹ ਧਾਰਾਵਾਂ ਲਾਈਆਂ ਕਿ ਜਿਵੇਂ ਮੈਂ ਕਤਲ ਕਰਨ ਦੀ ਕਿਸੇ ਦੀ ਕੋਸ਼ਿਸ਼ ਕੀਤੀ ਹੋਵੇ।
ਫਿਰ ਕਹਿੰਦਾ ਕਈ ਧਾਰਾਵਾਂ ਅਜਿਹੀਆਂ ਲਾਈਆਂ ਕਿ ਜਿਵੇਂ ਮੈਂ ਦੰਗਾ ਫਸਾਦ ਫੈਲਾਉਂਦਾ ਹੋਵਾਂ। ਤੇ ਕਹਿੰਦਾ ਜਦੋਂ ਕੋਰਟ 'ਚ ਇਹ ਮਾਮਲੇ ਗਏ ਤਾਂ ਕੋਰਟ ਨੇ ਦੇਖਿਆ ਕਿ ਲਗਭਗ ਸਾਰਿਆਂ ਦੀ ਸਕ੍ਰਿਪਟ ਇੱਕੋ ਜਿਹੀ ਆ। ਜੀ ਜੀ। ਤੇ ਫਿਰ ਕੋਰਟ ਨੇ ਝਾੜਾਂ ਮਾਰੀਆਂ ਕਿ ਸਾਨੂੰ ਇਹ ਝੂਠੇ ਲੱਗਦੇ ਨੇ, ਇਹ ਮਾਮਲੇ ਇੱਕੋ ਜਿਹੇ ਨੇ। ਉਹ ਤੋਂ ਬਾਅਦ ਕਹਿੰਦਾ ਮੇਰਾ ਇਹ ਰਾਹ ਖੁੱਲਿਆ ਜ਼ਮਾਨਤ ਵਾਲਾ, ਹੈ ਨਾ। ਅੱਛਾ। ਪਰ ਇਸ ਦੌਰਾਨ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਨਵਦੀਪ ਕਹਿੰਦਾ ਮੈਂ ਜੇਲ੍ਹ 'ਚ ਗਿਆ ਤੇ ਜੇਲ੍ਹ ਨੇ ਮੈਨੂੰ ਬੰਦਾ ਬਣਾਤਾ। ਕਹਿੰਦਾ ਜੇਲ੍ਹ ਨੇ ਮੈਨੂੰ ਜ਼ਿੰਦਗੀ ਜੀਉਣ ਨੂੰ ਸਿਖਾਤੀ। ਕਹਿੰਦਾ ਨਵਦੀਪ ਕਹਿੰਦਾ ਜੇਲ੍ਹ ਦੇ ਵਿੱਚ ਜਿਹੜੀ ਬੈਰਕ 'ਚ ਅਸੀਂ ਬੰਦ ਸੀ ਉੱਥੇ 50 ਬੰਦੇ ਸੀ, 50 ਬੰਦੇ ਇੱਕ ਬੈਰਕ 'ਚ ਬੰਦ ਹੁੰਦੇ ਸੀ। ਕਹਿੰਦਾ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਕੋਈ ਕਿਸੇ ਦਾ ਧਰਮ ਨਹੀਂ ਪੁੱਛਦਾ, ਕੋਈ ਕਿਸੇ ਦਾ ਮਤਲਬ ਕਿਹਨੂੰ ਮੰਨਦੇ ਹੋ ਕਿਹਨੂੰ ਨਹੀਂ ਮੰਨਦੇ ਕੁਛ ਨਹੀਂ ਪੁੱਛਦਾ। ਕਿਹਦੀ ਥਾਲੀ ਚੱਕ ਲਈ, ਕਿਹਦੀ ਕੋਲੀ ਚੱਕ ਲਈ, ਕਿਹਦਾ ਗਲਾਸ ਲੈ ਲਿਆ, ਕਿਹਦੇ ਮੱਗ 'ਚ ਪਾਣੀ ਪੀ ਲਿਆ, ਕਿਹਦੇ ਮੰਜੇ ਤੇ ਸੌਂ ਗਏ, ਮਤਲਬ ਕਿਹਦੇ ਬਿਸਤਰੇ ਤੇ ਭੁੰਜੇ ਸੌਂ ਗਏ, ਕਿਤੇ ਕਹਿੰਦਾ ਕੋਈ ਫਰਕ ਨਹੀਂ ਸੀ। ਕਹਿੰਦਾ ਉੱਥੇ ਕੁਝ ਲੋਕ ਗਲਤੀਆਂ ਕਰਕੇ ਆਏ ਹੋਏ ਸੀ, ਕੁਝ ਨੂੰ ਜਾਣ-ਬੁੱਝ ਕੇ ਗਲਤ ਫਸਾਇਆ ਹੋਇਆ ਸੀ। ਉਹਦੇ ਬਾਵਜੂਦ ਵੀ ਕਹਿੰਦਾ ਉੱਥੇ ਇੱਕ ਦੂਜੇ ਦਾ ਦਰਦ ਬਣਾਉਂਦੇ ਸੀ। ਸੋ ਕਹਿੰਦੇ ਕਿ ਉਹ ਇੱਕ ਪਾਸੇ ਰਿਮਾਂਡ ਦੇ ਦੌਰਾਨ ਮੇਰੇ ਤੇ ਤਸ਼ੱਦਦ ਸੀ, ਦੂਜੇ ਪਾਸੇ ਜੇਲ੍ਹ ਦੇ ਵਿੱਚ ਆ ਕੇ ਕਹਿੰਦਾ ਮੈਂ ਗੁਰੂ ਘਰ ਨਾਲ ਜੁੜ ਗਿਆ ਜੀ। ਉੱਥੇ ਗੁਰਦੁਆਰਾ ਸਾਹਿਬ ਸੀ, ਮੈਂ ਨਿਤਨੇਮ ਜਾਣ ਲੱਗ ਪਿਆ। ਜਾਣ ਤੋਂ ਬਾਅਦ ਕਹਿੰਦਾ ਕਿ ਮੈਂ ਹਰ ਰੋਜ਼ ਪਾਠ ਕਰਨ ਲੱਗ ਗਿਆ। ਬੇਸ਼ੱਕ ਪਹਿਲਾਂ ਹੀ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਸੀ, ਪਰ ਮੈਂ ਗੁਰੂ ਨੂੰ ਮੰਨਦਾ ਸੀ, ਪਰ ਮੈਂ ਨਿਤਨੇਮੀ ਨਹੀਂ ਸੀ। ਕਹਿੰਦਾ ਜੇਲ੍ਹ ਦੇ ਅੰਦਰ ਰਹਿ ਕੇ ਮੈਂ ਹਰ ਰੋਜ਼ 3 ਪਾਠ ਰੋਜ਼ ਕਰਦਾ ਸੀ, ਜਪਜੀ ਸਾਹਿਬ ਦਾ ਵੀ, ਚੌਪਾਈ ਸਾਹਿਬ ਦਾ ਵੀ ਤੇ ਆਨੰਦ ਸਾਹਿਬ ਦਾ ਵੀ। ਤੇ ਉਹ ਕਹਿੰਦਾ 3 ਪਾਠ ਮੈਂ ਨਿਤਨੇਮ ਕਰਨ ਲੱਗਾ। ਤੇ ਉਹ ਤੋਂ ਬਾਅਦ ਕਹਿੰਦਾ ਫਿਰ ਜਦੋਂ ਗੁਰੂ ਘਰ ਜਾਣਾ ਤਾਂ ਉੱਥੇ ਕਿਤਾਬਾਂ ਸੀ, ਲਾਇਬ੍ਰੇਰੀ ਸੀ। ਫਿਰ ਮੈਂ ਉੱਥੇ ਕਹਿੰਦਾ ਸਿੱਖੀ ਦਾ ਇਤਿਹਾਸ, ਪੰਜਾਬ ਦਾ ਇਤਿਹਾਸ, ਭਾਰਤ ਦੀ ਆਜ਼ਾਦੀ ਦਾ ਇਤਿਹਾਸ, ਕੁਰਬਾਨੀਆਂ ਦਾ ਇਤਿਹਾਸ, ਹੈ ਨਾ। ਇਹ ਕਹਿੰਦੇ ਇਤਿਹਾਸ ਜਦੋਂ ਪੜ੍ਹੇ ਤਾਂ ਮੇਰੇ ਅੰਦਰ ਇੱਕ ਨਵੀਂ ਜਾਨ ਪਈ। ਤੇ ਕਹਿੰਦਾ ਇਸ ਦੇ ਮਤਲਬ ਇਹ ਸਾਰੀ ਚੀਜ਼ ਨੇ ਮੈਨੂੰ ਜੇਲ੍ਹ ਦੇ ਵਿੱਚ ਹਿੰਮਤ ਬਖਸ਼ੀ, ਹੈ ਨਾ, ਕੱਟਣ ਦਾ ਮੌਕਾ ਮਿਲ ਗਿਆ। ਤੇ ਕਹਿੰਦਾ ਇਸ ਤਰ੍ਹਾਂ ਮਤਲਬ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਇਹ ਹਿੱਸਾ ਬਣ ਗਿਆ ਕਿ ਮੈਂ ਰੱਬ ਦੇ ਨੇੜੇ ਹੋ ਗਿਆ, ਜਾਂ ਮੈਂ ਰੱਬ ਨੂੰ ਉਸ ਨਜ਼ਰੀਏ ਤੋਂ ਮੰਨਣ ਲੱਗਿਆ ਕਿ ਇੱਕ ਵੱਖਰੀ ਤਾਕਤ ਸ਼ਕਤੀ ਹੈ। ਸੋ ਕਹਿੰਦਾ ਕਿ ਮੈਂ ਬਹੁਤ ਕੁਝ ਸਿੱਖ ਕੇ ਗਿਆ। ਇੱਕ ਪਾਸੇ ਪੁਲਿਸ ਦੀ ਉਹ ਕਹਾਣੀਆਂ ਜਿਹੜਾ ਉਹਨੇ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਅਜਿਹਾ ਖੁੰਖਾਰ ਕੋਈ ਅੱਤਵਾਦੀ ਦਾ ਫੜ ਨਹੀਂ ਲਿਆ ਸੀ ਤੁਸੀਂ। ਸੋ ਇਸ ਤਰ੍ਹਾਂ ਦੇ ਜ਼ੁਲਮ ਢਾਉਣ ਦਾ ਇਹ ਪਹਿਲੂ ਆਪਣੇ ਸਮਝ ਆਉਂਦਾ ਕਿ ਤੁਹਾਡੇ ਅੰਦਰ ਕੋਈ ਨਾ ਕੋਈ ਇੱਕ ਮਾਨਸਿਕਤਾ ਪਈ ਹੈ, ਜਾਂ ਸਰਕਾਰੀ ਹਦਾਇਤ ਜੀ ਕਿ ਸਾਡੀ ਸਰਕਾਰ ਦੇ ਖਿਲਾਫ ਹੈ, ਇਹ ਬੰਦਾ ਇਸ ਲਈ ਇਹਦੇ ਨਾਲ ਇਹ ਸ਼ੁੱਧ ਢਾਓ। ਸੋ ਦੂਸਰੇ ਪਾਸੇ ਉਹ ਕਹਿੰਦਾ ਕਿ ਮੈਂ ਮਤਲਬ ਕਿ ਬਹੁਤ ਕੁਝ ਸਿੱਖ ਕੇ ਮੁੜਿਆ। ਸੋ ਨਵਦੀਪ ਨੇ ਆਪਣੀ ਕਹਾਣੀ ਖੁਦ ਬਿਆਨ ਕੀਤੀ, ਆਪਣੀ ਦਾਸਤਾਨ ਖੁਦ ਬਿਆਨ ਕੀਤੀ, ਜਿਹੜੀ ਪੁਲਿਸ ਦਾ ਇੱਕ ਚਿਹਰਾ ਸਾਹਮਣੇ ਲਿਆਉਂਦੀ ਹੈ। ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਜਾਂ ਜਿਹੜੇ ਪੁਲਿਸ ਆ ਜਾਂ ਜਿਹੜੀਆਂ ਵੀ ਲਾ ਇਨਫੋਰਸਮੈਂਟ ਦੇ ਨਾਲ ਸੰਬੰਧਿਤ ਏਜੰਸੀਆਂ ਨੇ, ਉਹਨਾਂ ਨੂੰ ਬਣਾਇਆ, ਉਹਨਾਂ ਨੂੰ ਇਸ ਕਰਕੇ ਸਥਾਪਿਤ ਕੀਤਾ ਗਿਆ ਸੀਗਾ ਵੀ ਇਹ ਬਾਹਰਲੀਆਂ ਜਿਹੜੀਆਂ ਤਾਕਤਾਂ ਨੇ ਉਹ ਹਮਲਾ ਨਾ ਕਰ ਸਕਣ। ਤੇ ਉਹ ਦੇਸ਼ ਦੇ ਵਿੱਚ ਜਿਵੇਂ ਹੁਣ ਹਰ ਇੱਕ ਮੁਲਕ ਦੀ ਇੱਕ ਹੁੰਦੀ ਹੈ ਨਾ ਰਣਨੀਤੀ ਕਿ ਆਪਾਂ ਲੁੱਕ ਕੇ ਵੀ ਹਮਲਾ ਕਰਨਾ, ਆਪਾਂ ਅੰਦਰੋਂ ਹਮਲਾ ਕਰਨਾ, ਆਪਾਂ ਉਹਨੂੰ ਨਾਕਾਮ ਕਰਨਾ। ਇਸ ਲਈ ਏਜੰਸੀਆਂ ਦੀ ਲੋੜ ਪਈ। ਪਰ ਪਤਾ ਨਹੀਂ ਸੀ ਆਪਣੇ ਲੋਕਾਂ ਦੇ ਵਿਰੋਧੀ ਇਸ ਤਰ੍ਹਾਂ ਦੇ ਸਿਸਟਮ ਬਣ ਜਾਣਗੇ ਕਿ ਆਪਣੇ ਲੋਕਾਂ ਦੇ ਵਿਰੋਧੀ ਭੁਗਤਣ ਲੱਗ ਪੈਣਗੇ। ਹੁਣ ਤੁਸੀਂ ਦੇਖੋ ਵੀ ਕਿਸਾਨ ਆਗੂਆਂ ਦੇ ਨਾਲ ਫੜੋ ਫੜਾਈ ਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਪਰ ਜਿਹੜਾ ਬੰਦਾ ਇਹਨਾਂ ਦੇ ਹੱਥ ਆ ਜਾਂਦਾ ਉਹਦੇ ਦੇਖੋ ਤੁਸੀਂ ਕਿਸ ਤਰੀਕੇ ਨਾਲ ਉਹਦੇ ਨਾਲ ਫਿਰ ਪੇਸ਼ ਆਉਂਦੇ। ਬਿਲਕੁਲ ਇਹ ਵਿਵਹਾਰ ਮਤਲਬ ਕਿ ਇਹਨਾਂ ਦਾ ਕਿਉਂ ਹੈ, ਇਹ ਮਾਨਸਿਕਤਾ ਜੀ ਕਿਉਂ ਘੜੀ ਗਈ ਹੈ, ਇਹ ਧਾਰਨਾਵਾਂ ਜਿਹੀਆਂ ਕਿਉਂ ਬਣਾ ਲੀਆਂ, ਇਹਦੇ ਉੱਤੇ ਮੁੜ ਕੇ ਕਦੇ ਉਹਨੂੰ ਸੋਧਣ ਦੀ, ਦਰੁਸਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹਾਂ ਬਿਲਕੁਲ, ਜਦ ਕਿ ਜਿੰਨੀ ਜੱਦੋਜਹਿਦ ਭਾਰਤੀਆਂ ਨੇ ਕੀਤੀ ਹੈ ਆਜ਼ਾਦੀ ਖਾਤਰ, ਉਹਨਾਂ ਦੇ ਤਾਂ ਵੈਸੇ ਹੀ ਉਹ ਅੰਦਰੋਂ ਹੀ ਸੰਘਰਸ਼ਾਂ ਦੇ ਹਮਾਇਤੀ ਹੋਣੇ ਚਾਹੀਦੇ, ਭਾਵੇਂ ਕੋਈ ਕਿਸੇ ਕੁਰਸੀ ਤੱਕ ਹੀ ਪਹੁੰਚ ਗਿਆ ਹੋਵੇ, ਚਾਹੇ ਕਿਸੇ। ਬਿਲਕੁਲ, ਪਰ ਉਹ ਨਹੀਂ ਹੈ, ਉਹ ਨਹੀਂ ਹੈ। ਬਿਲਕੁਲ, ਕੁਰਸੀਆਂ ਦਾ ਰੰਗ, ਸੱਤਾ ਦਾ ਰੰਗ ਹਰ ਇੱਕ ਤੇ ਚੜ ਜਾਂਦਾ। ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਗੱਲ ਕਰੀਏ, ਕਹਿੰਦੇ ਇਹਨਾਂ ਦੀ ਜਿਹੜੀ ਕਮਾਨ ਆ ਉਹ ਰਾਜਪਾਲ ਸਾਹਿਬ ਦੇ ਹੱਥ ਹੀ ਰਹੇਗੀ ਜੀ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਲੰਘੇ ਸਾਲ ਜੂਨ ਮਹੀਨੇ ਦੇ ਵਿੱਚ ਇੱਕ ਸੈਸ਼ਨ ਬੁਲਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ। ਹਾਂਜੀ। ਜੂਨ 2023 ਦੇ ਵਿੱਚ ਇਹ ਸੈਸ਼ਨ ਬੁਲਾਇਆ ਗਿਆ, ਤੇ ਜਦੋਂ ਸੈਸ਼ਨ ਬੁਲਾਇਆ ਉਹਦੇ ਵਿੱਚ 3 ਬਿੱਲ ਪਾਸ ਕੀਤੇ ਸੀ, ਜਿਨ੍ਹਾਂ ਚ ਸਿੱਖ ਗੁਰਦੁਆਰਾ ਸੁਧਾਰ ਬਿੱਲ ਵੀ ਸੀਗਾ, ਜਿਹਦੇ ਵਿੱਚ ਪੁਲਿਸ ਸੋਧ ਬਿੱਲ ਵੀ ਸੀਗਾ, ਤੇ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਜ ਸੋਧ ਬਿੱਲ 2023 ਇਹ ਵੀ ਸੀਗਾ। ਇਹ 3 ਬਿੱਲ ਸਰਬਸੰਮਤੀ ਨਾਲ ਪਾਸ ਹੋਏ, ਤੇ ਜਦੋਂ ਪਾਸ ਹੋ ਕੇ ਬਿੱਲ ਕਾਨੂੰਨੀ ਰੂਪ ਬਣਦੇ ਰਾਜਪਾਲ ਕੋਲ ਗਏ, ਰਾਜਪਾਲ ਨੇ ਮੁੱਦਾ ਬਣਾ ਲਿਆ ਕਿ ਵੀ ਤੁਹਾਡਾ ਤਾਂ ਸੈਸ਼ਨ ਇਹ ਕਾਨੂੰਨੀ ਨਹੀਂ ਹੈਗਾ, ਇਹ ਤਾਂ ਸੰਵਿਧਾਨਕ ਨਹੀਂ ਹੈਗਾ, ਜਿਹੜਾ ਤੁਸੀਂ ਸੈਸ਼ਨ ਬੁਲਾਇਆ ਗੈਰ ਸੰਵਿਧਾਨਕ ਹੈ, ਤੇ ਜੇ ਸੰਵਿਧਾਨਕ ਤੌਰ ਤੇ ਤੁਹਾਡਾ ਸੈਸ਼ਨ ਸਹੀ ਨਹੀਂਗਾ ਤਾਂ ਫਿਰ ਤੁਹਾਡੇ ਬਿੱਲ ਸਹੀ ਨਹੀਂ ਹੋ ਸਕਦੇ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿੱਲਾਂ ਨੂੰ ਉੱਥੇ ਹੀ ਜ਼ੀਰੋ ਕਰਤਾ, ਮਿੱਟੀ ਕਰਤਾ। ਪਰ ਤਕਰਾਰ ਉਸ ਸਮੇਂ ਸਿਖਰ ਤੇ ਸੀ ਮੁੱਖ ਮੰਤਰੀ ਭਗਵੰਤ ਮਾਨ ਔਰ ਰਾਜਪਾਲ ਦੇ ਵਿਚਾਲੇ। ਇੱਕ ਦੂਸਰੇ ਦੇ ਚਿੱਠੀਆਂ ਨੂੰ ਲਵ ਲੈਟਰ ਦੱਸਦੇ ਸੀ, ਇੱਕ ਦੂਜੇ ਦੇ ਖਿਲਾਫ ਅਦਾਲਤ ਜਾਣ ਦੀਆਂ ਗੱਲਾਂ ਕਰਦੇ ਸੀ। ਰਾਜਪਾਲ ਤਾਂ ਕਹਿੰਦਾ ਸੀ ਮੇਰੇ ਕੋਲ ਵੀ ਵਕੀਲ ਹੈਗੇ, ਕਾਨੂੰਨੀ ਮਾਹਰ ਹੈਗੇ, ਹੈ ਨਾ। ਉਹ ਇਸੇ ਲਈ ਉਹ
ਸੈਸ਼ਨ ਬੁਲਾਉਣ ਦੀ ਮਨਜ਼ੂਰੀ ਨਹੀਂ, ਰਾਜਪਾਲ ਤੋਂ ਬਿਨਾਂ ਮਨਜ਼ੂਰੀ ਤੋਂ ਸੈਸ਼ਨ ਤੇ ਉਹ ਪ੍ਰਸ਼ਾਸਨ ਨੂੰ ਗੈਰ ਕਾਨੂੰਨੀ, ਇਹ ਸਾਰਾ ਬਹੁਤ ਲੰਬੀ ਚੌੜੀ ਕਹਾਣੀ ਆਪਾਂ ਕਿੰਨੀ ਵਾਰ ਬਾਤਦੇ ਰਹੇ ਉਹਨਾਂ ਦਿਨਾਂ 'ਚ। ਸੋ ਜਦੋਂ ਰਾਜਪਾਲ ਨੇ ਉਹਨਾਂ ਤਿੰਨ ਬਿੱਲਾਂ ਵਾਲੀ ਫਾਈਲਾਂ ਨੂੰ ਲਾਂਭੇ ਕਰਤਾ, ਦਰਕਨਾਰ ਕਰਤਾ, ਤੇ ਆਖਰ ਸਰਕਾਰ ਨੇ ਕੋਰਟ ਦਾ ਰੁਖ ਕੀਤਾ ਸੀ। ਠੀਕ ਹੈ ਜੀ। ਤੇ ਮਾਨਯੋਗ ਪੰਜਾਬ ਸਰਕਾਰ ਸੁਪਰੀਮ ਕੋਰਟ ਤੋਂ ਜਦੋਂ ਪਹੁੰਚੀ ਤੇ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਇੱਕ ਤਰ੍ਹਾਂ ਨਾਲ ਝਾੜਾ ਮਾਰਦਿਆਂ ਕਿਹਾ ਸੀਗਾ ਕਿ ਵੀ ਜਿਹੜਾ ਸੈਸ਼ਨ ਹੈ ਉਹ ਕਾਨੂੰਨੀ ਤੌਰ ਤੇ ਦਰੁਸਤ ਹੈ, ਤੇ ਜੇ ਸੈਸ਼ਨ ਦਰੁਸਤ ਹੈ ਤਾਂ ਉਹਦੇ ਵਿੱਚ ਪਾਸ ਬਿੱਲਾਂ ਦੇ ਉੱਤੇ ਗੌਰ ਕਰਨਾ ਤੁਹਾਡਾ ਫਰਜ਼ ਬਣਦਾ, ਤੁਹਾਡੀ ਡਿਊਟੀ ਬਣਦੀ ਹੈ ਜੀ। ਤੇ ਜੇ ਸਰਬਸੰਮਤੀ ਨਾਲ ਬਿੱਲ ਪਾਸ ਹੋ ਕੇ ਆਏ ਨੇ, ਚੁਣੇ ਹੋਏ ਨੁਮਾਇੰਦਿਆਂ ਦੇ ਬਿੱਲ ਨੇ, ਤੇ ਅਗਲਿਆਂ ਨੇ ਸਹਿਮਤੀ ਨਾਲ ਪਾਸ ਕੀਤੇ ਨੇ, ਬਹੁਮਤ ਹੈ, ਸਾਰਾ ਕੁਛ ਹੈ, ਤੇ ਫਿਰ ਤੁਸੀਂ ਕਿਵੇਂ ਕਰ ਲਓਗੇ? ਤਾਂ ਤੁਸੀਂ ਆਪਣੀ ਡਿਊਟੀ ਵਜਾਓ। ਤੇ ਇਹ ਤੋਂ ਬਾਅਦ ਅੱਕ ਚੱਬਦਿਆਂ ਰਾਜਪਾਲ ਨੂੰ ਉਹ ਤਿੰਨੋਂ ਬਿੱਲ ਰਾਸ਼ਟਰਪਤੀ ਕੋਲ ਭੇਜਣੇ ਪਏ ਜੀ। ਤੇ ਰਾਸ਼ਟਰਪਤੀ ਸਾਹਿਬ ਨੇ ਕਾਫੀ ਦੇਰ ਪੈਂਡਿੰਗ ਰੱਖੇ, ਤੇ ਹੁਣ ਉਹਨਾਂ ਤਿੰਨਾਂ ਬਿੱਲਾਂ ਚੋਂ ਇੱਕ ਬਿੱਲ ਜਿਹੜਾ ਪੰਜਾਬ ਯੂਨੀਵਰਸਿਟੀ ਸੋਧ ਬਿੱਲ ਸੀ, ਜਿਹਦੇ ਅਨੁਸਾਰ ਪੰਜਾਬ ਦੀਆਂ ਜਿੰਨੀਆਂ ਖੇਤਰੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਚਾਂਸਲਰ ਮੁੱਖ ਮੰਤਰੀ ਹੋਣਗੇ, ਇਹ ਜਦੋਂ ਇਹ ਵਾਲਾ ਜਿਹੜਾ ਬਿੱਲ ਸੀ ਉਸ ਨੂੰ ਵਾਪਸ ਬਰੰਗ ਭੇਜਤਾ, ਮਤਲਬ ਮਨਜ਼ੂਰ ਨਹੀਂ ਕੀਤਾ। ਤੁਹਾਡੇ ਧਿਆਨ ਚ ਹੋਣਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਨੂੰ ਲੈ ਕੇ ਹੈ ਨਾ, ਉਹ ਪਹਿਲਾਂ ਡਾਕਟਰ ਸੀਗੇ ਨਾ ਰਾਜਕੁਮਾਰ ਹੋਰੀ, ਸੋ ਉਸ ਬਾਅਦ ਇਹ ਕਹਾਣੀ ਚੱਲੀ ਸੀਗੀ ਕਿ ਹਾਂ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ, ਉਹਦੇ ਨਾਲ ਵੀ ਖਿੱਚੋਤਾਣ ਵੱਧੀ ਸੀ। ਉਹ ਸਾਰਾ ਵਿਵਾਦ ਦੇ ਵਿੱਚੋਂ ਇਹ ਬਿੱਲ ਆਇਆ ਸੀਗਾ ਕਿ ਬਈ ਆਪਾਂ ਰਾਜਪਾਲ ਨੂੰ ਪਰੇ ਕਰੋ, ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਹੋਵੇ ਉਹ ਪੰਜਾਬ ਦੀ ਯੂਨੀਵਰਸਿਟੀ ਦਾ ਚਾਂਸਲਰ ਹੋਵੇ। ਸੋ ਇਸ ਲਈ ਮਤਲਬ ਕਿ ਇਹ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਗਾਂ ਨੂੰ ਵੀ ਜਿਹੜਾ ਕੋਈ ਆਊਗਾ ਫਿਰ ਉਹ ਵਿਧਾਨ ਸਭਾ ਰਾਹੀਂ, ਇਸ ਲਈ ਇਹ ਵਿਧਾਨ ਸਭਾ ਰਾਹੀਂ ਬਿੱਲ ਪਾਸ ਹੋ ਗਿਆ ਸੀ। ਪਰ ਰਾਸ਼ਟਰਪਤੀ ਸਾਹਿਬ ਨੇ ਇਹ ਬਿੱਲ ਮਨਜ਼ੂਰ ਨਹੀਂ ਕੀਤਾ, ਮਤਲਬ ਰਾਜਪਾਲ ਨੂੰ ਹੀ ਚਾਂਸਲਰ ਦਾ ਉਹਦਾ ਬਰਕਰਾਰ ਰੱਖਿਆ। ਅਜਿਹਾ ਬਿੱਲ ਪੱਛਮੀ ਬੰਗਾਲ 'ਚ ਵੀ ਪਾਸ ਹੋਇਆ ਸੀ। ਮਮਤਾ ਬੈਨਰਜੀ ਨੇ ਕਿਹਾ ਸੀਗਾ ਕਿ ਹੁਣ ਮੈਂ ਸੰਭਾਲੂੰਗੀ, ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਾਂਸਲਰ ਵਜੋਂ ਮੈਂ ਦੇਖੂੰਗਾ ਯੂਨੀਵਰਸਿਟੀਆਂ ਦਾ ਕੰਮਕਾਜ। ਅਜਿਹੇ ਬਿੱਲ ਕੁਝ ਹੋਰ ਨਾ ਸੂਬਿਆਂ 'ਚ ਵੀ ਆਏ ਸੀ, ਉਹ ਸਾਰੇ ਬਿੱਲ ਰਾਸ਼ਟਰਪਤੀ ਨੇ ਖਾਰਜ ਕਰਤੇ ਇੱਕ ਤਰ੍ਹਾਂ ਨਾਲ ਜੀ। ਸੋ ਉਹਨਾਂ 'ਚ ਪੰਜਾਬ ਵਾਲਾ ਵੀ ਸੀਗਾ। ਪੰਜਾਬ ਵਾਲਾ ਬਿੱਲ ਵਾਪਸ ਖਾਰਜ ਕਰਦਿਆਂ ਬਾਇਆ ਰਾਜਪਾਲ ਸਰਕਾਰ ਤੋਂ ਹੁੰਦੇ ਉਚੇਰੀ ਸਿੱਖਿਆ ਵਿਭਾਗ ਨੂੰ ਭੇਜਦਾ ਕਿ ਚੱਕੋ ਵੀ। ਹੁਣ ਇਹਦੇ ਨਾਲ ਇਹਦਾ ਮਤਲਬ ਇੱਕ ਪੱਖ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਇੱਛਾ ਸੀਗੀ ਚਾਂਸਲਰ ਬਣਨ ਦੀ ਹੈ ਨਾ, ਉਹਦੇ ਪਰ ਲਗਾਮ ਲੱਗ ਗਈ, ਉਹਦੇ ਪਰ ਰੋਕ ਲੱਗ ਗਈ, ਉਹ ਪੂਰਤੀ ਨਹੀਂ ਹੋਈ। ਦੂਸਰੇ ਪਾਸੇ ਰਾਸ਼ਟਰਪਤੀ ਨੇ ਇਹ ਬਿੱਲ ਨੂੰ ਖਾਰਜ ਕਰਕੇ ਦੱਸਤਾ ਕਿ ਭਾਈ ਕੇਂਦਰੀਕਰਨ ਕਿਵੇਂ ਕੰਟਰੋਲ ਕਰਦਾ, ਕੇਂਦਰ ਦਾ ਗਲਬਾ ਕਿਵੇਂ ਸੂਬਿਆਂ ਦੇ ਹੱਕਾਂ ਦੇ ਉੱਤੇ ਉਹਦੀ ਉਹ ਪ੍ਰਤੀਕ ਹੈ ਕਿ ਰਾਜਪਾਲ ਦੇ ਰਾਹੀਂ ਉਹਨੂੰ ਲੱਗਦਾ ਕਿ ਅਸੀਂ ਕੰਟਰੋਲ ਕਰਕੇ ਰੱਖਦੇ ਹਾਂ ਆਪਣੀਆਂ ਚੀਜ਼ਾਂ ਨੂੰ, ਜੇ ਪ੍ਰਧਾਨ ਮੁੱਖ ਮੰਤਰੀ ਕੋਲ ਚਲਾ ਗਿਆ ਫਿਰ ਸਾਡੇ ਕੰਟਰੋਲ 'ਚ ਨਹੀਂ ਆਉਣਾ। ਸੋ ਇਸ ਲਈ ਇਸ ਬਿੱਲ ਨੂੰ ਖਾਰਜ ਕਰਨ ਪਿੱਛੇ ਇਹ ਵੀ ਕਹਾਣੀ ਮੰਨੀ ਜਾ ਰਹੀ ਹੈ। ਸੋ ਪੰਜਾਬ ਦੀਆਂ 12 ਯੂਨੀਵਰਸਿਟੀਆਂ ਨੇ ਜਿਹੀਆਂ ਜਿਨ੍ਹਾਂ ਦੇ ਚਾਂਸਲਰ ਰਾਜਪਾਲ ਹੀ ਰਹਿਣਗੇ, ਜਦੋਂ ਕਿ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਸੀ, ਜਿਹੜਾ ਨਹੀਂ ਬਣ ਸਕਿਆ। ਬਿਲਕੁਲ। ਤੇ ਆਪਾਂ ਦੇਖਿਆ ਜੀ ਰਾਜਪਾਲਾਂ ਦਾ ਟਕਰਾਅ ਤਾਮਿਲਨਾਡੂ ਦੇ ਵਿੱਚ ਦੇਖਿਆ ਆਪਾਂ ਸ਼ਰਮਾ ਜੀ, ਆਪਾਂ ਪੱਛਮੀ ਬੰਗਾਲ ਦੇ ਵਿੱਚ ਕਿੱਡਾ ਵੱਡਾ ਟਕਰਾਅ ਦੇਖਿਆ। ਔਰ ਜਿਹੜਾ ਸਿੱਧੀ ਜੀ ਗੱਲ ਹੈ, ਜਿੱਥੇ ਕੇਂਦਰ ਦੀ ਭਾਈਵਾਲ ਸਰਕਾਰ ਨਹੀਂ ਹੋਊਗੀ ਉੱਥੇ ਟਕਰਾਅ ਹੋਊਗਾ, ਚਾਹੇ ਕਾਂਗਰਸ ਦਾ ਕਾਰਜਕਾਲ ਹੋਵੇ ਚਾਹੇ ਭਾਜਪਾ ਹੋਵੇ। ਮਤਲਬ ਉਹ ਕੇਂਦਰ ਦੀ ਸੱਤਾ ਤੇ ਜਿਹੜਾ ਬੈਠਦਾ ਨਾ ਉਹਦਾ ਨਜ਼ਰੀਆ ਹੀ ਹੋਰ ਹੋ ਜਾਂਦਾ, ਪਰ ਭਾਜਪਾ ਤਾਂ ਜਮਾ ਹੀ ਹੁਣ ਕੱਚੇ ਉਤਰਨ ਵਾਲੀ ਹਾਲਤ ਹੈ ਨਾ। ਪਰ ਇਹ ਦੇਖੋ ਤੁਸੀਂ, ਸਰਕਾਰ ਦਾ ਤਹਈਆ ਨਹੀਂ ਸੀ ਗਲਤ ਵੀ ਮੁੱਖ ਮੰਤਰੀ ਵੀ ਸੀ ਉਹ ਸਾਰੀਆਂ ਯੂਨੀਵਰਸਿਟੀਆਂ ਦਾ ਹੋਵੇ ਹਨਾ ਚਾਂਸਲਰ ਜਿਹੜਾ, ਪਰ ਫਿਰ ਵੀ ਦੇਖੋ ਤੁਸੀਂ ਉਹਨਾਂ ਨੇ ਨਾ ਸਿੱਧੀ ਉਂਗਲ ਨਾਲ ਤੇ ਨਾ ਟੇਢੀ ਉਂਗਲ ਨਾਲ ਘਿਓ ਨਹੀਂ ਕੱਢਣ ਦਿੱਤਾ। ਫਿਰ ਵੀ ਰਾਸ਼ਟਰਪਤੀ ਤੋਂ ਕਰਾਇਆ ਸਾਰਾ, ਹਾਂ ਰਾਸ਼ਟਰਪਤੀ ਤੋਂ ਕਰਾਇਆ ਸਾਰਾ ਕੁਛ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਲੰਘੇ ਦਿਨਾਂ ਦੇ ਵਿੱਚ ਮੇਰੇ ਖਿਆਲ ਚੋਣਾਂ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਆ ਰਹੇ ਨਸ਼ੇ ਦੇ ਬਾਰੇ, ਉਹਦੇ ਰੂਟਾਂ ਦੇ ਬਾਰੇ, ਤੇ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਗੁਜਰਾਤ ਤੋਂ ਨਸ਼ਾ ਆ ਰਿਹਾ। ਕਹਿੰਦੇ ਹੁਣ ਮੱਧ ਪ੍ਰਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਆ ਰਹੇ ਨੇ ਜੀ। ਪੰਜਾਬ ਦੀ ਹੱਦ ਵੀ ਪਾਕਿਸਤਾਨ ਨਾਲ ਲੱਗਦੀ ਆ, ਤੇ ਰਾਜਸਥਾਨ ਤੇ ਗੁਜਰਾਤ ਦੀ ਵੀ ਲੱਗਦੀ ਹੈ। ਬਿਲਕੁਲ ਲੱਗਦੀ ਹੈ ਨਾ, ਠੀਕ ਆ। ਪੱਛਮੀ ਬੰਗਾਲ ਦੀ ਹੁਣ ਬੰਗਲਾਦੇਸ਼ ਨਾਲ ਲੱਗਦੀ ਹੈ, ਪਰ ਇਹ ਸਾਰੀਆਂ ਹੱਦਾਂ ਸਿੱਧੀਆਂ ਪਾਕਿਸਤਾਨ ਨਾਲ ਲੱਗਦੀਆਂ ਨੇ। ਮਤਲਬ ਪੰਜਾਬ ਵਾਲੇ ਪਾਸਿਓਂ ਕੋਈ ਕੁੜੀ ਮਿਲ ਜਾਵੇ, ਥੈਲੀ ਮਿਲ ਜਾਵੇ, ਕੋਈ ਇੱਕ ਅੱਧਾ ਗੋਲੀ ਸਿੱਕਾ ਮਿਲ ਜਾਵੇ ਤਾਂ ਵੱਡੀ ਖਬਰ ਬਣਦੀ ਹੈ ਕਿ ਜੀ ਪਾਕਿਸਤਾਨ ਵਾਲੇ ਪਾਸਿਓਂ ਬਰੂਦ ਆ ਗਿਆ, ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਆ ਗਿਆ, ਇੰਨਾ ਫੜ ਲਿਆ, ਇੰਨਾ ਲੰਘ ਗਿਆ, ਇਹ ਸਾਰਾ ਕੁਛ। ਮੁਦਰਾ ਪੋਰਟ ਤੋਂ ਦੁਨੀਆ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਜਾਂਦੀ ਹੈ ਜੀ। ਔਰ ਇਹ 2-3 ਵਾਰ ਦੀਆਂ ਘਟਨਾਵਾਂ ਹਾਲ ਹੀ ਸਾਹਮਣੇ ਆਈਆਂ, ਪਰ ਉਹਦੇ ਬਾਵਜੂਦ ਉੱਥੋਂ ਨਾ ਵਪਾਰ ਰੁਕਦਾ, ਨਾ ਉਹਦੀ ਖਬਰ ਦੇ ਉੱਤੇ ਉਹੀ ਜੀ ਨੈਸ਼ਨਲ ਮੀਡੀਆ ਚਰਚਾ ਹੁੰਦੀ। ਬਿਲਕੁਲ ਸਹੀ। ਸੋ ਇਹ ਬੱਤੀ ਰਹੇਗਾ, ਮਤਲਬ ਇੱਧਰ ਲਾਂਘਾ ਨਾ ਖੁੱਲ ਜਾਵੇ। ਤੇ ਹੁਣ ਕਈ ਤਰ੍ਹਾਂ ਲਾਂਘਾ ਖਿਲਾਉਣ ਦੇ ਲਈ ਜਦੋਜਹਿਦ ਕਰਦੀਆਂ, ਪਰ ਮੈਨੂੰ ਲੱਗਦਾ ਕਿ ਲਾਂਘਾ ਹੁਣ ਖੁੱਲਣਾ, ਤੇ ਪਰ ਉਹ ਲਾਂਘੇ ਦਾ ਤਾਂ ਵੀ ਪੰਜਾਬ ਜਾਂ ਹਰਿਆਣਾ ਨੂੰ ਜਾਂ ਉੱਤਰੀ ਭਾਰਤ ਨੂੰ ਫਾਇਦਾ ਨਹੀਂ ਹੋਣਾ, ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋਣਾ। ਬਿਲਕੁਲ ਸਹੀ। ਸੋ ਇਹ ਵੀ ਇੱਕ ਹੈਗੀ। ਹਾਂ,
ਹੁਣ ਅੱਜ ਕੱਲ ਪੰਜਾਬ ਦੇ ਵਿੱਚ ਕਹਿੰਦੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਜਾਇਜ਼ ਹਥਿਆਰਾਂ ਦੇ ਵਿੱਚੋਂ ਜਿਹੜੀ ਪਸੰਦ ਬਣੀ ਆ ਉਹ ਮੱਧ ਪ੍ਰਦੇਸ਼ ਬਣ ਗਿਆ। ਠੀਕ ਹੈ ਜੀ। ਇਹ ਜਾਣਕਾਰੀ ਵੀ ਪੰਜਾਬ ਦੇ ਪੁਲਿਸ ਤੰਤਰ, ਖੁਫੀਆ ਤੰਤਰ ਦੇ ਹਵਾਲੇ ਨਾਲ ਬਾਹਰ ਆ ਰਹੀ ਹੈ। ਖੁਫੀਆ ਤੰਤਰ ਦਮ ਭਰਦਾ ਹੈ ਕਿ ਜਿਹੜਾ ਨਜਾਇਜ਼ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਆਉਂਦਾ ਸੀ, ਉਹਦੇ ਵਿੱਚ ਸਾਡੀਆਂ ਏਜੰਸੀਆਂ ਨੇ, ਭਾਰਤ ਦੀਆਂ ਨੇ, ਸੂਬੇ ਦੀਆਂ ਨੇ, ਪੰਜਾਬ ਪੁਲਿਸ ਨੇ, ਕੇਂਦਰੀ ਦਸਤਿਆਂ ਨੇ ਜਿਹੜੇ ਤੈਨਾਤ ਨੇ ਬਾਰਡਰਾਂ ਦੇ ਉੱਤੇ, ਉਹ ਜਵਾਨਾਂ ਨੇ, ਉਹਨਾਂ ਸਾਰਿਆਂ ਦੀ ਟੀਮ ਵਜੋਂ ਕੰਮ ਕੀਤਾ। ਨਤੀਜਾ ਕਹਿੰਦੇ ਉਧਰੋਂ ਖੜੋਤ ਲੱਗ ਗਈ, ਹੁਣ ਬ੍ਰੇਕ ਲੱਗ ਗਈ। ਹੁਣ ਉਸ ਤਾਦਾਦ ਦੇ ਵਿੱਚ ਉਧਰੋਂ ਹਥਿਆਰ ਨਸ਼ਾ ਨਹੀਂ ਆ ਰਿਹਾ ਜਿਹੜਾ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਆਉਂਦਾ ਸੀ। ਸੋ ਫਿਰ ਜਿਨ੍ਹਾਂ ਦੀ ਲੋੜ ਹੈ ਉਹਨਾਂ ਨੇ ਪੂਰਤੀ ਕਰਨੀ। ਕਹਿੰਦੇ ਇਸ ਲਈ ਯੂਪੀ ਵਾਲਾ ਮਾਮਲਾ ਬਹੁਤ ਵਧ ਗਿਆ ਸੀ। ਯੂਪੀ ਤੋਂ ਪੰਜਾਬ 'ਚ ਹਥਿਆਰਾਂ ਦੀ ਆਮਦ ਵੱਡੀ ਤੌਰ ਤੇ ਹੁੰਦੀ ਰਹੀ ਹੈ। ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਵੀ ਇਹ ਗੱਲ ਬੋਲਦੇ ਰਹੇ ਨੇ ਕਿ ਹਾਂ ਹਥਿਆਰ ਯੂਪੀ ਤੋਂ ਆਏ ਜੀ, ਉੱਥੋਂ ਵਰਤੇ ਗਏ ਜੀ, ਉੱਥੇ ਟ੍ਰੇਨਿੰਗ ਕਰਾਈ ਜੀ, ਉਹ ਸਾਰਾ ਕੁਛ। ਸੋ ਇਹ ਸਾਰੀ ਪ੍ਰਕਿਰਿਆ 'ਚ ਮਤਲਬ ਕਿ ਪੰਜਾਬ ਪੁਲਿਸ ਏਜੰਸੀਆਂ ਕਹਿੰਦੀਆਂ ਕਿ ਦੂਜਾ ਟਾਰਗੇਟ ਯੂਪੀ ਸੀਗੇ ਜਿਹਦੇ ਰਾਹੀਂ ਪੰਜਾਬ ਦੇ ਬਾਜ਼ਾਰ ਦੇ ਵਿੱਚ ਨਜਾਇਜ਼ ਹਥਿਆਰ ਤਾਰੇ ਜਾਂਦੇ ਸੀ। ਹੁਣ ਪੁਲਿਸ ਤੇ ਏਜੰਸੀਆਂ ਦਮ ਭਰਦੀਆਂ ਕਿ ਅਸੀਂ ਯੂਪੀ ਵਾਲੀ ਚੇਨ ਵੀ ਤੋੜਤੀ। ਠੀਕ ਹੈ, ਅਸੀਂ ਯੂਪੀ ਵਾਲਾ ਵੀ ਇਹ ਕਾਰੋਬਾਰ ਨੂੰ ਬ੍ਰੇਕ ਕਰਤਾ। ਸੋ ਜਿਹੜਾ ਇਹ ਆਪਸ ਦੇ ਵਿੱਚ ਸੀਗਾ ਚੱਲਦਾ ਕਿ ਉਧਰੋਂ ਨਜਾਇਜ਼ ਹਥਿਆਰ ਆਏ ਤੇ ਇੱਧਰ ਮੰਡੀ 'ਚ ਵਿਕੇ, ਉਹ ਕਹਿੰਦੇ ਅਸੀਂ ਬ੍ਰੇਕ ਕਰਤੀ। ਉਹ ਹੁਣ ਇਸ ਲਈ ਕਹਿੰਦੇ ਕਿ ਤੀਜਾ ਰੂਟ ਲੱਭ ਲਿਆ ਇਹਨਾਂ ਧਿਰਾਂ ਨੇ, ਗੈਂਗਸਟਰਾਂ ਨੇ, ਜਾਂ ਜਿਹੜਾ ਇਹ ਕਾਰੋਬਾਰ ਕਰਦੇ ਨੇ ਨਜਾਇਜ਼ ਹਥਿਆਰਾਂ ਦਾ, ਉਹਨਾਂ ਨੇ, ਉਹ ਬਾਇਆ ਮੱਧ ਪ੍ਰਦੇਸ਼ ਆ। ਸੋ ਹੁਣ ਕਹਿੰਦੇ ਮੱਧ ਪ੍ਰਦੇਸ਼ ਦੇ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਜ਼ਿਆਦਾ ਵਰਤੇ ਜਾ ਰਹੇ ਨੇ। ਇਹਦਾ ਦੋ ਪੱਖਾਂ ਤੋਂ ਹਵਾਲਾ ਦਿੰਦੇ ਨੇ। ਇੱਕ ਪੱਖ ਉਹ ਦਿੰਦੇ ਨੇ ਕਿ ਉੱਥੇ ਜਿਵੇਂ 32 ਬੋਰ ਦਾ ਰਿਵਾਲਵਰ ਕਹਿੰਦੇ ਉੱਥੇ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਪ੍ਰਚਲਿਤ ਹੋ ਰਿਹਾ, ਤੇ ਉਹ 3000 ਤੋਂ ਲੈ ਕੇ 10,000 ਤੋਂ ਮਿਲ ਜਾਂਦਾ ਮੱਧ ਪ੍ਰਦੇਸ਼ ਵਾਲਾ। ਠੀਕ ਹੈ ਜੀ। ਇਹ ਇਸ ਲਈ ਕਹਿੰਦੇ ਕਿ ਲੋਕਾਂ ਨੂੰ ਜਾਂ ਇਹ ਧਿਰਾਂ ਨੂੰ ਲੱਗਦਾ ਕਿ ਸਾਡੇ ਕੰਟਰੋਲ 'ਚ ਆ ਗਿਆ ਸਸਤਾ ਹਥਿਆਰ। ਦੂਸਰੇ ਪਾਸੇ ਉਹ ਕਹਿੰਦੇ ਪਿਛਲੇ 1.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਹਥਿਆਰ ਫੜੇ ਗਏ ਗੈਰ ਕਾਨੂੰਨੀ, ਉਹਨਾਂ 'ਚ 700 ਤੋਂ ਵੱਧ ਦੀ ਗਿਣਤੀ ਮੱਧ ਪ੍ਰਦੇਸ਼ ਵਾਲੇ ਹਥਿਆਰਾਂ ਦੀ। ਇਹ ਹਵਾਲਾ ਦਿੰਦੇ ਨੇ ਜੀ। ਮਤਲਬ ਜਿਵੇਂ ਕਹਿੰਦੇ 2022 ਦੇ ਵਿੱਚ 300 ਹਥਿਆਰ ਇਕੱਲੇ ਮੱਧ ਪ੍ਰਦੇਸ਼ ਵਾਲੇ ਫੜਾ ਹੋਏ। ਸੋ ਇਸ ਤਰ੍ਹਾਂ ਹੁਣ ਤੱਕ ਪਿਛਲੇ 1.5 ਸਾਲ 'ਚ ਕਹਿੰਦੇ 700 ਤੋਂ ਵੱਧ ਹਥਿਆਰ, ਕੁੱਲ ਹਥਿਆਰਾਂ 'ਚੋਂ 700 ਦੇ ਕਰੀਬ ਹਥਿਆਰ ਇਕੱਲੇ ਮੱਧ ਪ੍ਰਦੇਸ਼ ਵਾਲੇ ਨੇ। ਸੋ ਹੁਣ ਇਹ ਅੰਕੜਾ ਮਤਲਬ ਕਿ ਇੱਕ ਤਰ੍ਹਾਂ ਨਾਲ ਏਜੰਸੀਆਂ ਦਾ, ਖੁਫੀਆ ਤੰਤਰ ਦਾ, ਪੁਲਿਸ ਤੰਤਰ ਦਾ, ਇਹ ਕਿ ਅਸੀਂ ਜੀ ਪਾਕਿਸਤਾਨ ਵਾਲਾ ਵੀ ਤੇ ਅਸੀਂ ਯੂਪੀ ਵਾਲਾ ਵੀ ਇਹ ਬ੍ਰੇਕ ਕਰਤਾ। ਇਸ ਲਈ ਮੱਧ ਪ੍ਰਦੇਸ਼ ਵਾਲਾ ਰਾਹ ਖੁੱਲ ਗਿਆ। ਮੈਨੂੰ ਫਿਕਰ ਇਹ ਹੈ ਕਿ ਕਿਤੇ ਤੀਆ ਰਾਹ ਤਾਂ ਨਹੀਂ ਖੁੱਲ ਗਿਆ, ਦੋ ਰਾਹ ਚੱਲੇ ਰਹੇ ਹੋਣ ਹਜੇ। ਇਹ ਵੀ ਜਾਂਚ ਦਾ ਵਿਸ਼ਾ। ਅੰਕੜੇ ਤੁਸੀਂ ਵੀ ਜਾਰੀ ਕਰ ਰਹੇ ਹੋ ਨਾ, ਤੁਸੀਂ ਦੱਸ ਰਹੇ ਹੋ ਨਾ। ਸੋ ਕਿਤੇ ਇਹ ਤਾਂ ਨਹੀਂਗਾ ਕਿ ਪਾਕਿਸਤਾਨ ਵਾਲਾ ਰੋਕ ਨਹੀਂ ਪਾ ਰਹੇ, ਯੂਪੀ ਵਾਲਾ ਚੱਲੀ ਜਾਂਦਾ ਤੇ ਇੱਕ ਲਾਂਘਾ ਹੋਰ ਖੁੱਲ ਗਿਆ ਨਾ। ਸੋ ਇਹ ਇਸ ਗੱਲ ਤੇ ਵੀ ਗੌਰ ਕਰਨ ਦੀ ਲੋੜ ਹੈ। ਪਰ ਇਹ ਪਹਿਲੂ ਜੇ ਸਾਹਮਣੇ ਆ ਰਿਹਾ, ਇਹਦਾ ਮਤਲਬ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰਾਂ ਦੀ ਆਮਦ ਕਿਸ ਕਦਰ ਆ, ਤੇ ਉਹ ਤੋਂ ਬਾਅਦ ਫਿਰ ਉਹ ਘਟਨਾਵਾਂ ਉਹ ਲੁੱਟਖੋ 'ਚ ਬਦਲਦੀਆਂ, ਉਹ ਵਾਰਦਾਤ 'ਚ ਬਦਲਦੀਆਂ, ਤੇ ਉਹਦੇ ਵਿੱਚ ਜੇ ਤੁਸੀਂ ਨਾਕਾਮ ਰਹਿੰਦੇ ਹੋ ਤਾਂ ਇਹ ਤੁਹਾਡੀ ਪ੍ਰਾਪਤੀ ਨਹੀਂ। ਤੁਸੀਂ ਕਹੋਗੇ ਅਸੀਂ ਦੋ ਰਾਹ ਬੰਦ ਕਰਤੇ ਤੇ ਤੀਆ ਖੁੱਲ ਗਿਆ, ਤਾਂ ਕਰਕੇ ਤੀਆ ਵੀ ਕਿਉਂ ਖੁੱਲ ਗਿਆ, ਇਹ ਆਪਣੇ ਆਪ 'ਚ ਸਵਾਲ। ਬਿਲਕੁਲ ਸ਼ਰਮਾ ਜੀ, ਇਸ ਗੱਲ ਸਮਝੋ ਪਰੇ ਆ ਵੀ ਪੰਜਾਬ ਤੋਂ ਜੇ ਆਪਾਂ ਮੱਧ ਪ੍ਰਦੇਸ਼, ਹੁਣੇ ਜਦੋਂ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਂ ਉਹ ਜਿਓਗ੍ਰਾਫਿਕਲੀ ਉਹ ਦੇਖ ਰਿਹਾ ਸੀਗਾ ਵੀ ਕਿਵੇਂ ਹੈ, ਤੇ ਉਹ ਯੂਪੀ ਆਉਂਦਾ, ਰਾਜਸਥਾਨ ਆਉਂਦਾ, ਕੁਛ ਹਿੱਸਾ ਹਰਿਆਣੇ ਦਾ ਵੀ ਆਉਂਦਾ ਵਿੱਚ। ਕਮਾਲ ਦੀ ਗੱਲ ਹੈ ਕਿ ਹਥਿਆਰ ਤਿੰਨ ਸਟੇਟਾਂ ਲੰਘ ਜਾਂਦਾ, ਜਾਂ ਡਿਲੀਵਰ ਕਰਨ ਵਾਲਿਆਂ ਦੀ ਤਾਕਤ ਇੱਥੋਂ ਇੰਨੀ ਉੱਪਰ ਤੱਕ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਜਾਣਾ ਹੈ, ਜਾਂ ਮਤਲਬ ਐਂ ਕਿ ਉੱਥੋਂ ਚੀਜ਼ ਤਾਂ ਲਿਆਉਣੀ ਬਹੁਤ ਮੁਸ਼ਕਿਲ ਹੈ। ਇੱਥੇ ਚੰਡੀਗੜ੍ਹ ਨਾ ਪੰਜਾਬ ਵਾਲੇ ਬੰਦੇ ਕੰਮ ਕਾਰ ਕਰਾਉਣ ਆਉਂਦੇ ਆ, ਕੋਈ ਕਚਹਿਰੀ ਆਇਆ, ਕੋਈ ਯੂਨੀਵਰਸਿਟੀ ਆਇਆ, ਅਫਸਰ ਸਰਕਾਰੀ ਨੂੰ ਮਿਲਣ ਆਇਆ, ਕੋਈ MLA ਮੰਤਰੀ ਨੂੰ ਮਿਲਣ ਆਇਆ, ਉਹ ਜਾਣ ਲੱਗੇ ਜੇ ਕੋਈ 1 ਜਾਂ 2 ਬੋਤਲ ਆਪਣੀ ਗੱਡੀ 'ਚ ਰੱਖ ਕੇ ਲੈ ਜਾਣਾ ਤਾਂ ਅੱਗੇ ਚੰਡੀਗੜ੍ਹ ਤੋਂ ਨਿਕਲਦੇ ਹੀ ਰੋਕ ਕੇ, ਮਤਲਬ ਪੁਲਿਸ ਨੂੰ ਪਤਾ ਹੀ ਹੁੰਦਾ ਹੈ ਨਾ, ਤੇ ਇਧਰੋਂ ਵੀ ਕੋਈ ਨਾ ਕੋਈ ਗਰੋਹ ਵੀ ਕੰਮ ਕਰਦੇ ਕਿ ਲੈ ਵੀ ਅੱਜ ਵੱਡਾ ਗਾਹਕ ਚੱਲਿਆ, ਲੈ ਕੇ ਜਾਏ, ਜਿਵੇਂ ਪੇਟੀ ਵੀ ਖਾਲੀ ਮੰਨ ਲਓ, ਹੈ ਨਾ, ਤਾਂ ਜਦੇ ਫੜ ਹੋ ਜਾਂਦਾ ਹੈ ਨਾ। ਜਦੋਂ ਕਿ ਉਹ ਵੇਚਣ ਲਈ ਨਹੀਂ ਲੈ ਕੇ ਜਾਂਦੇ, ਜ਼ਿਆਦਾਤਰ ਆਪਣੇ ਵਰਤਣ ਲਈ ਲੈ ਕੇ ਜਾਂਦੇ। ਜਿਹੜੇ ਵੇਚਣ ਲਈ ਲੈ ਕੇ ਜਾਂਦੇ ਉਹ ਫੜੇ ਨਹੀਂ ਜਾਂਦੇ, ਉਹ ਨਹੀਂ ਫੜੇ ਜਾਂਦੇ। ਬਿਲਕੁਲ ਸਹੀ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਇਹ ਵਰਤਾਰਾ ਹੈ, ਮਤਲਬ 3-3 4-4 ਸੂਬੇ ਲੰਘ ਕੇ ਆ ਜਾਵੇ ਸਾਰੀ ਚੀਜ਼, ਤੇ ਫਿਰ ਤੁਸੀਂ ਕਹੋ ਜੀ ਪੰਜਾਬ 'ਚ ਅਸੀਂ ਹੁਣ ਉਹ ਵਰਤਣ ਤੋਂ ਬਾਅਦ ਜੇ 700 ਫੜ ਵੀ ਲਏ ਹੋਏ ਤਾਂ ਕੀ ਪ੍ਰਾਪਤੀ ਹੈ? ਜੇ ਉਹਨਾਂ ਚੋਂ ਇਹਨਾਂ ਚੋਂ 100-200 ਪਹਿਲਾਂ ਫੜ ਲਏ ਹੋਏ ਤਾਂ ਜਿਹੜੇ ਚੱਲ ਰਹੇ ਨੇ ਉਹ ਨਹੀਂ ਫੜੇਗੇ, ਫਿਰ ਕੀ ਪ੍ਰਾਪਤੀ ਹੈ ਤੁਹਾਡੀ? ਸੋ ਇਸ ਲਈ ਇਹਦਾ ਮਤਲਬ ਇਹ ਗਰੋਹ ਏਜੰਸੀਆਂ, ਸਿਸਟਮ, ਪ੍ਰਸ਼ਾਸਨ, ਉੱਪਰਲੇ ਰੁਤਬਿਆਂ, ਉਹਨਾਂ ਦੇ ਕਿਸੇ ਨਾ ਕਿਸੇ ਦੇ ਆਸ਼ੀਰਵਾਦ ਨਾਲ ਵੀ ਚੱਲਦਾ। ਪਰ ਹਰ ਕੁਝ ਮਾੜਾ ਨਹੀਂ ਹੁੰਦਾ, ਕੋਈ ਚੰਗੇ ਵੀ ਹੁੰਦੇ ਨੇ ਅਧਿਕਾਰੀ ਤੇ ਕੁਝ ਮਾੜੇ ਵੀ ਹੁੰਦੇ ਨੇ। ਉਹ ਸਾਰਾ ਵਰਤਾਰਾ ਉਹਦਾ ਨਤੀਜਾ ਹੈ ਜੀ। ਜਾਂਦੇ ਗੱਲ ਕਰੀਏ ਮੋਦੀ ਸਰਕਾਰ ਦੀ। ਮੋਦੀ ਸਰਕਾਰ ਦੀਆਂ ਕਈ ਸਕੀਮਾਂ ਤੇ ਆਪਾਂ ਕ੍ਰਾਸ ਚੈੱਕ ਕੀਤਾ, ਕਈਆਂ ਤੇ ਫੈਕਟ ਚੈੱਕ ਕੀਤਾ ਹੈ। ਉਹਨਾਂ ਨੇ ਜੋ ਚਲਾਈ ਸੀ ਮੁਹਿੰਮ ਜਾਂ ਕੋਈ ਨਵੀਂ ਸਕੀਮ ਚਲਾਈ ਸੀ, ਉਹਦਾ ਕੀ ਨਤੀਜਾ ਨਿਕਲਿਆ, ਆਪਾਂ ਕਾਫੀ ਵਾਰ ਗੱਲ ਕੀਤੀ ਹੈ। 58 ਕਰੋੜ ਰੁਪਇਆ ਖਰਚ ਕੀਤਾ ਇੱਕ ਮੁਹਿੰਮ ਲਈ, ਇੱਕ ਸਕੀਮ ਦੇ ਲਈ, ਕਿ ਇੱਕ ਦੇਸ਼ ਇੱਕ ਪ੍ਰੀਖਿਆ, ਪਰ ਕਾਮਯਾਬ ਕਹਿੰਦੇ ਫਿਰ ਵੀ ਨਹੀਂ ਹੋਈ। ਪਹਿਲਾਂ ਤਾਂ ਇਹ ਸ਼ਬਦ ਨੂੰ ਗੌਰ ਕਰੋ, ਇੱਕ ਦੇਸ਼ ਇੱਕ ਪ੍ਰੀਖਿਆ।
ਹਾਂਜੀ ਹਾਂਜੀ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਰਾਸ਼ਟਰ ਇੱਕ ਇਹ ਭਾਸ਼ਾ। ਉਸੇ ਕੜੀ ਚੋਂ ਨਿਕਲਿਆ। ਆਪਾਂ ਹੁਣੇ ਰਾਜਪਾਲ ਦੇ ਹਵਾਲੇ ਨਾਲ ਗੱਲ ਕੀਤੀ ਯੂਨੀਵਰਸਿਟੀਆਂ ਵਾਲੀ ਗੱਲ ਕਰਕੇ ਹਟੇ ਆ, ਉਹ ਕੇਂਦਰੀਕਰਨ। ਜੀ ਜੀ ਬਿਲਕੁਲ। ਇਹ ਸਾਰੀ ਭਾਸ਼ਾ, ਅਮਿਤ ਸ਼ਾਹ ਕਹਿੰਦਾ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਮੰਡੀ, ਹੁਣ ਇੱਕ ਦੇਸ਼ ਇੱਕ ਪ੍ਰੀਖਿਆ, ਹੈ ਨਾ। ਇਹ ਸਾਰਾ ਕੁਝ ਉਸੇ ਚੋਂ ਨਿਕਲ ਰਿਹਾ ਕਿ ਤੁਸੀਂ ਸੂਬਿਆਂ ਦੇ ਹੱਕ ਖੋ ਕੇ ਕੇਂਦਰ ਦੇ ਕੰਟਰੋਲ 'ਚ ਕਰਨਾ ਚਾਹੁੰਦੇ। ਹੁਣ ਇਹ ਪ੍ਰੀਖਿਆ ਵਾਲੀ ਗੱਲ ਵੀ ਉਸੇ ਚੋਂ ਨਿਕਲੀ। ਪਰ ਜੀ ਜਿਹੜੇ ਕੇਂਦਰੀ ਯੋਜਨਾਵਾਂ ਤਹਿਤ 3-4 ਪੇਪਰ ਹੁੰਦੇ ਨੇ, ਮਤਲਬ ਉਹ ਕੇਂਦਰ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਹਵਾਲੇ ਨਾਲ ਜਿਹੜੇ 3 ਪੇਪਰ ਹੁੰਦੇ ਨੇ, ਇਹ ਕਹਿੰਦੇ ਉਹਨਾਂ ਤਿੰਨਾਂ ਦਾ ਇੱਕ ਪੇਪਰ ਹੋ ਜਾਊਗਾ। ਵਿਦਿਆਰਥੀ ਦਾ ਸਮਾਂ ਵੀ ਬਚ ਜਾਊਗਾ, ਵਿਦਿਆਰਥੀ ਦਾ ਖਰਚਾ ਵੀ ਬਚ ਜਾਊਗਾ, ਵਿਦਿਆਰਥੀ ਨੂੰ ਤਰੀਕਾਂ ਦੇ ਮਿਲਾਣ ਦੀ, ਅੱਗੇ ਪਿੱਛੇ ਹੋਣ ਦੀ, ਦੂਰ ਡਾਡੇ ਜਾਣ ਦੀ, ਸੈਂਟਰ ਦੀ ਕੋਈ ਮਸਲਾ ਨਹੀਂ ਰਹੂਗਾ। ਤੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਵਿਦਿਆਰਥੀਆਂ ਨੂੰ ਲੱਗਿਆ ਜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਲੱਗਿਆ ਕਿ ਲੈ ਵੀ ਸਾਡੇ ਲਈ ਇਹ ਬੜੀ ਵਧੀਆ ਯੋਜਨਾ। 2020 ਦੇ ਵਿੱਚ ਬਕਾਇਦਾ ਇਸ ਯੋਜਨਾ ਨੂੰ ਲੈ ਕੇ ਆਏ ਕੇਂਦਰ ਵਾਲੇ ਤੇ ਇਹਦਾ ਨੋਟੀਫਿਕੇਸ਼ਨ ਕਰਕੇ ਰਾਸ਼ਟਰੀ ਭਰਤੀ ਏਜੰਸੀ ਬਣਾਤੀ ਕਿ ਰਾਸ਼ਟਰੀ ਭਰਤੀ ਏਜੰਸੀ ਹੁਣ ਇਹ ਕੰਮ ਦੇਖੂਗੀ, ਇਹ ਇੱਕ ਪ੍ਰੀਖਿਆ ਲਿਆ ਕਰੂਗੀ। ਹੁਣ ਜਦੋਂ ਇੱਕ ਪ੍ਰੀਖਿਆ ਦਾ ਹਵਾਲਾ ਆਇਆ ਤਾਂ ਇਹਦੇ ਨਾਲ ਮਤਲਬ ਕਿ ਜਿਹੜੀ ਕੇਂਦਰੀ ਭਰਤੀ ਹੈ ਉਹਦੇ ਲਈ ਲੱਗਿਆ ਕਿ ਲੈ ਵੀ ਰਾਹ ਆਸਾਨ ਹੋ ਗਿਆ। ਪਰ ਜਦੋਂ ਇਹ ਹਵਾਲਾ ਆਇਆ ਤਾਂ ਸਟਾਫ ਸਿਲੈਕਸ਼ਨ ਕਮਿਸ਼ਨ ਆ ਜਿਹੜਾ, ਉਹਦਾ ਪੇਪਰ ਹੁੰਦਾ ਜੀ। ਇਸੇ ਤਰ੍ਹਾਂ ਫਿਰ ਮਤਲਬ ਰੇਲਵੇ ਰਿਕਰੂਟਮੈਂਟ ਬੋਰਡ, ਉਹਦਾ ਪੇਪਰ ਹੁੰਦਾ। ਫਿਰ ਇਸੇ ਤਰ੍ਹਾਂ ਮਤਲਬ ਕਿ RBI ਇੰਸਟੀਟਿਊਟ ਐਂਡ ਬੈਂਕਿੰਗ, ਇਹਦਾ ਪੇਪਰ ਹੁੰਦੇ ਆ। ਸੋ ਇਹ 3 ਤਰ੍ਹਾਂ ਦੇ ਪੇਪਰ ਸਿੱਧੇ ਕੇਂਦਰੀਕਰਨ ਦੇ ਰਾਹੀਂ ਹੁੰਦੇ ਤੇ ਤਿੰਨੇ ਵਿਭਾਗਾਂ ਦਾ ਜਾਂ ਤਿੰਨੇ ਇਹਨਾਂ ਏਜੰਸੀਆਂ ਦਾ ਕਹਿਣਾ ਸੀਗਾ ਕਿ ਬਈ ਚਾਹੇ ਇੱਕ ਲੈ ਲਓ ਚਾਹੇ 2 ਲੈ ਲਓ, ਅਸੀਂ ਆਪਣੇ ਪੈਮਾਨੇ ਤੇ ਪੇਪਰ ਲਵਾਂਗੇ ਜੇ ਅਸੀਂ ਬੰਦੇ ਭਰਤੀ ਕਰਨੇ। ਹੁਣ ਸਰਕਾਰ ਕਹਿ ਰਹੀ ਸੀ ਕਿ ਤਿੰਨਾਂ ਦਾ ਸਾਂਝਾ ਹੋ ਜਾਊਗਾ ਤੇ ਜਿਹਨੇ ਤਿੰਨਾਂ ਚੋਂ ਜਾਣਾ ਨੌਕਰੀ ਹੋ ਜਾਏਗੀ, ਕਿਉਂਕਿ ਇੱਕੋ ਪੇਪਰ ਨਾ ਸਰ ਜੂਗਾ। ਪਰ ਹੁਣ ਜੇ ਆਹ ਪੇਪਰ ਵੀ ਹੋਣੇ ਆ, ਪਹਿਲਾਂ ਤੁਸੀਂ 3 ਦੀ ਬਜਾਏ ਪਹਿਲਾਂ 3 ਸਰਦਾ ਸੀ ਤਾਂ ਚੌਥੇ ਪੇਪਰ ਦੀ ਤੁਸੀਂ ਇੱਕ ਰਾਹ ਹੋਰ ਖੋਲਿਆ। ਜੀ ਜੀ ਬਿਲਕੁਲ। ਪਰ ਜਿਹੜਾ ਚੌਥਾ ਪੇਪਰ ਹੋਣਾ ਸੀ ਇੱਕ ਦੇਸ਼ ਇੱਕ ਪ੍ਰੀਖਿਆ ਦੇ ਨਾਂ ਤੇ, ਉਹ ਹੋਇਆ ਹੀ ਨਹੀਂ ਅਜੇ ਤੱਕ। 2020 ਤੋਂ ਲੈ ਕੇ 2024 ਜੂਨ ਆ ਗਿਆ ਜੀ। 4 ਸਾਲ ਲੰਘਣ ਦੇ ਬਾਵਜੂਦ ਤੁਸੀਂ ਇੱਕ ਵੀ ਵਾਰ ਇਸ ਪ੍ਰੀਖਿਆ ਨੂੰ ਲੈ ਨਹੀਂ ਸਕੇ। ਫਰਵਰੀ 2020 ਦੇ ਵਿੱਚ ਕੇਂਦਰ ਨੇ ਕਿਹਾ ਕਿ ਜੀ ਸਰਕਾਰੀ ਨੌਕਰੀਆਂ ਦੇ ਲਈ ਹੁਣ ਸਾਂਝਾ ਪ੍ਰੀਖਿਆ ਦਾ ਅਸੀਂ ਵਾਅਦਾ ਕਰਦੇ ਹਾਂ ਜੀ। ਅਗਸਤ 2020 ਦੇ ਵਿੱਚ ਰਾਸ਼ਟਰੀ ਭਰਤੀ ਏਜੰਸੀ ਨਾਂ ਦੀ ਇਹ ਸੰਸਥਾ ਬਣਾਤੀ, ਬਣਾ ਕੇ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ। ਫਿਰ 10 ਫਰਵਰੀ 2021 ਨੂੰ ਕੇਂਦਰੀ ਮੰਤਰੀ ਨੇ ਵਾਅਦਾ ਕੀਤਾ ਕਿ ਪਹਿਲਾ ਕਾਮਨ ਪੇਪਰ 2021 ਚ ਕਰਵਾ ਲਿਆ ਜਾਊਗਾ। ਫਿਰ ਕਹਿੰਦੇ ਨਹੀਂ ਜੀ 2022 ਚ ਹੋਊਗਾ, ਤਕਨੀਕੀ ਤੌਰ ਤੇ ਅਪਗ੍ਰੇਡ ਹੋ ਗਿਆ, ਕੁਝ ਚੀਜ਼ਾਂ ਅਪਗ੍ਰੇਡ ਹੋ ਗਈਆਂ, ਇਸ ਲਈ ਮਈ 2022 ਚ ਫਿਰ ਵਾਅਦਾ ਕਰਤਾ, ਹੁਣ 22 ਚ ਤਾਂ ਹੋ ਹੀ ਜਾਊਗਾ। ਆ 24 ਵੀ ਆ ਗਿਆ ਤੇ ਅਜੇ ਤੱਕ ਇੱਕ ਵੀ ਪੇਪਰ ਨਹੀਂ ਲੈ ਸਕੇ। ਪਰ ਆਪਾਂ ਕੱਲ ਇੱਕ ਗੱਲ ਕਰਕੇ ਹਟੇ ਆ 228 ਕਿਲੋ ਸੋਨੇ। ਹਾਂਜੀ ਹਾਂਜੀ ਬਿਲਕੁਲ ਕੀਤੀ। ਇਹ ਉਹ ਕਪੜਾ ਬੜੀ ਹਫੜਾ ਤਫੜੀ ਮਚੀ ਹੋਈ ਆ। ਉਹ ਜਿਹੜੇ ਮੰਦਰ ਬਣਾਉਣ ਦੀਆਂ ਗੱਲਾਂ ਕਰਦੇ ਦਿੱਲੀ ਚ, ਹੁਣ ਉਹ ਕਹਿ ਰਹੇ ਜੀ ਅਸੀਂ ਨਾ ਬਦਲ ਲਾਂਗੇ ਜੀ, ਐ ਨੀਗਾ, ਪਰ ਜੇ ਸਬੂਤ ਨੇ ਜੀ ਤਾਂ ਉਹ ਰੱਖੋ। ਬਈ ਸ਼ੰਕਰਾਚਾਰੀ ਜੀ ਨੇ ਕਿਹਾ ਤੁਸੀਂ ਕਰਾਓ ਜਾਂਚ। ਇੱਧਰ ਹੁਣ ਉਸੇ ਤਰ੍ਹਾਂ ਦਾ ਮੈਨੂੰ ਇੱਥੇ ਕੁਛ ਮਤਲਬ ਲੱਗ ਰਿਹਾ ਕਿ 58 ਕਰੋੜ ਰੁਪਈਆ 4 ਸਾਲਾਂ ਚ ਖਰਚ ਹੋ ਗਿਆ ਜਨਾਬ, ਤੇ ਪਰ ਪੇਪਰ ਇੱਕ ਵੀ ਵਾਰ ਪਾਸ ਨਹੀਂ ਹੋਇਆ। 2020 ਦੇ ਵਿੱਚ ਬਜਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਇਹ ਰਾਸ਼ਟਰੀ ਭਰਤੀ ਏਜੰਸੀ ਆ ਉਹਨੂੰ 3 ਸਾਲਾਂ ਦੇ ਲਈ 1517 ਕਰੋੜ ਰੁਪਈਆ ਖਰਚ ਕਰਨ ਦੀ ਮਨਜ਼ੂਰੀ ਮਿਲਦੀ ਆ। 1517 ਕਰੋੜ ਖਰਚ ਕਰਨ ਦੀ ਮਨਜ਼ੂਰੀ ਦਿੱਤੀ। 2021-22 ਦੇ ਵਿੱਚ ਇਹ ਰਾਸ਼ੀ ਵੱਧ ਕੇ 13 ਕਰੋੜ ਹੋ ਗਈ। ਠੀਕ ਹੈ। 22 ਤੱਕ ਜਾਂਦੇ 20 ਕਰੋੜ ਤੋਂ ਉੱਪਰ ਚਲੀ ਗਈ ਰਾਸ਼ੀ। ਤੇ ਫਿਰ ਦਸੰਬਰ 2023 ਦੇ ਵਿੱਚ ਸੰਸਦੀ ਕਮੇਟੀ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਕਿ ਜੀ 58 ਕਰੋੜ 32 ਲੱਖ ਰੁਪਇਆ ਹੁਣ ਤੱਕ ਖਰਚਿਆ ਜਾ ਚੁੱਕਾ। ਜੀ ਜੀ ਦਸੰਬਰ 2023 ਤੱਕ ਦੀ ਮੈਂ ਗੱਲ ਕਰਦਾ। ਸੋ ਇਸ ਲਈ 4 ਸਾਲਾਂ 'ਚ 58 ਕਰੋੜ 32 ਲੱਖ ਖਰਚ ਕੇ ਵੀ ਤੁਸੀਂ ਇੱਕ ਵੀ ਵਾਰ ਇੱਕ ਦੇਸ਼ ਪ੍ਰੀਖਿਆ ਲੈ ਨਹੀਂ ਸਕੇ। ਤੇ ਵਿਦਿਆਰਥੀਆਂ ਨੂੰ ਭਰਮ ਭੁਲੇਖਾ ਪਾਈ ਰੱਖਿਆ ਕਿ ਤੁਹਾਡਾ ਜੀ 600 ਕਰੋੜ ਦੀ ਬੱਚਤ ਹੋ ਜਾਣੀ ਆ ਕਿਉਂਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਸੈਂਟਰ ਖੋਲਾਂਗੇ। ਤੇ ਇਹ ਰਾਸ਼ਟਰੀ ਜਿਹੜਾ ਪੇਪਰ ਹੁੰਦਾ ਹੈ ਜਾਂ ਸਰਕਾਰੀ ਨੌਕਰੀਆਂ ਨੇ ਜਿਹੜੀਆਂ, ਉਹਦਾ ਤਸਵੀਰ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਪ੍ਰਵੀਨ ਜੀ। ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਜਿਹੜੀਆਂ ਕੇਂਦਰੀ ਇਹਨਾਂ ਵਿਭਾਗਾਂ ਦੀਆਂ ਸਰਕਾਰੀ ਨੌਕਰੀਆਂ, ਉਹ ਮਸਾਂ ਲਗਭਗ 1,25,000 ਨਿਕਲਦੀਆਂ। ਤੇ 1,25,000 ਨੌਕਰੀਆਂ ਦੇ ਲਈ ਪਤਾ ਕਿੰਨਾ ਜਵਾਕ ਆਉਂਦਾ ਲਾਈਨ ਦੇ ਵਿੱਚ ਬੇਰੁਜ਼ਗਾਰੀ ਪੇਪਰ ਦੇਣ ਵਾਲਾ? ਉਹਦੀ ਗਿਣਤੀ ਹੈ ਜੀ 2.5 ਕਰੋੜ। 2.5 ਕਰੋੜ ਜਵਾਕ ਲਾਈਨ 'ਚ ਬੈਠਦਾ ਹੈ 1,25,000 ਨੌਕਰੀਆਂ ਦੇ ਲਈ। ਸੋ ਇਹ ਬੇਰੁਜ਼ਗਾਰੀ ਦੀ ਸਥਿਤੀ ਹੈ। ਨਾ ਇਹਨੂੰ ਦਰੁਸਤ ਕਰ ਸਕੇ ਨੇ ਤੇ ਨਾ ਇਹ 58 ਕਰੋੜ ਦੇ ਹਵਾਲੇ ਨਾਲ, ਮਤਲਬ ਕਿ ਇਹ 58 ਕਰੋੜ ਕਿੱਥੇ ਗਿਆ ਭਾਈ ਜੇ ਖਰਚ ਕੇ ਪੇਪਰੇ ਪਾਸ ਨਹੀਂ ਹੋਇਆ ਤੁਹਾਡਾ, ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ। ਬਿਲਕੁਲ ਬਿਲਕੁਲ।
ਸ਼ਰਮਾ ਜੀ, ਇਹਦੇ ਵਿੱਚ ਹੀ ਆਪਾਂ ਇੱਕ ਹੋਰ ਜਾਣਕਾਰੀ ਐਡ ਕਰ ਦਿੰਦੇ ਹਾਂ। ਵੈਸੇ ਤਾਂ ਤੁਸੀਂ ਬੜੀ ਤਫਸੀਲ ਦੇ ਨਾਲ ਇਹ ਚੀਜ਼ ਦੱਸੀ ਹੈ। ਇੱਕ ਨਾ ਰਿਪੋਰਟਰਸ ਕਲੈਕਟਿਵ ਇੱਕ ਵੈਬਸਾਈਟ ਹੈ, ਜਿਨ੍ਹਾਂ ਨੇ ਚੋਣ ਬੌਂਡ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੀ। ਉਹਨਾਂ ਨੇ ਸਾਰੀਆਂ, ਆਪਾਂ ਚਰਚਾ ਵੀ ਕਰਦੇ ਰਹੇ ਹਾਂ, ਉਹਨਾਂ ਨੇ ਖਬਰਾਂ ਦਾ ਹਵਾਲਾ ਵੀ ਦਿੰਦੇ ਰਹੇ ਆਪਾਂ ਉਸ ਵੈਬਸਾਈਟ ਦਾ। ਉਹਦੇ ਵਿੱਚ ਇੱਕ ਰਿਪੋਰਟ ਆਈ ਸੀ ਮਈ ਮਹੀਨੇ ਦੇ ਵਿੱਚ। ਉਹਨਾਂ ਸ਼ਾਇਦ ਉਹ ਨੌਜਵਾਨ ਹੀ ਕੁੜੀ ਆ, ਨਵਿਆ ਅਸੋਪਾ ਤੇ ਸ਼੍ਰੀ ਗਣੇਸ਼ ਜਾਲੀਹਾਲ ਦੀ ਆ। ਉਹਨਾਂ ਨੇ ਜਿਵੇਂ ਤੁਸੀਂ ਫਾਈਂਡਿੰਗ ਕੀਤੀਆਂ, ਦੱਸਿਆ ਵੀ ਆਹ ਚੀਜ਼ ਆ। ਉਹ ਕਹਿੰਦੇ ਕਿ 900 ਸਕੀਮ ਹੈ ਜਿਨ੍ਹਾਂ ਨੂੰ ਫੰਡ ਨਹੀਂ ਦਿੱਤੇ ਮੋਦੀ ਸਰਕਾਰ ਨੇ ਲੰਘੇ 10 ਸਾਲਾਂ ਦੇ ਵਿੱਚ। 900 ਸਕੀਮ ਤੁਸੀਂ ਦੇਖੋ। ਤੇ ਆਪਾਂ ਸ਼ਾਇਦ ਇੱਕ ਦਿਨ ਗੱਲ ਵੀ ਕੀਤੀ ਸੀ, ਉਹ ਜਿਹੜੇ ਜਿਨ੍ਹਾਂ ਨੂੰ ਸਿਲੰਡਰ ਉਹ ਵਾਲੀ ਦੇਣ ਵਾਲੀ ਸਕੀਮ ਸੀ, ਕੀ ਨਾਮ ਸੀ ਉਹਦਾ, ਉਜਵਲਾ ਸਕੀਮ, ਉਜਵਲਾ। ਹਾਂਜੀ ਹਾਂਜੀ, 90% ਸ਼ਰਮਾ ਜੀ ਉਹਦੇ ਵਿੱਚ ਪਰਿਵਾਰ ਐਸੇ ਸੀ ਜਿਨ੍ਹਾਂ ਕੋਲ ਵਿਚਾਰਿਆਂ ਕੋਲੇ ਦੂਜੀ ਵਾਰ ਭਰਾਉਣ ਦੀ ਉਹਨਾਂ ਕੋਲੇ ਆਰਥਿਕ ਸਮਰੱਥਾ ਹੀ ਹੈ ਨਹੀਂ ਸੀ ਜੀ। ਪ੍ਰਵੀਨ ਜੀ, ਮੈਂ ਜਦੋਂ ਗੁਜਰਾਤ ਜਾ ਕੇ ਆਇਆ, ਗਾਂਧੀ ਨਗਰ ਦੇ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ 100-150 ਘਰ ਸੀਗਾ, ਉਹ ਚ 3 ਜਾਂ 4 ਕੋਲ ਸਿਲੰਡਰ ਸੀ। ਮੈਂ ਗੁਜਰਾਤ ਦੇ ਮਾਡਲ ਦੀ ਗੱਲ ਕਰ ਰਿਹਾ। ਇੱਥੋਂ ਦਾ ਗੱਲ, ਮਤਲਬ ਕਿ ਇਹ ਲੋਕਾਂ ਨੂੰ ਦਿਖਾਉਂਦੇ ਥੋੜੇ ਦਾਅਵੇ ਵਾਅਦੇ ਹੋਰ ਨੇ, ਹਕੀਕਤ ਚ ਧਰਾਤਲ ਤੇ ਸਥਿਤੀ ਹੋਰ ਆ। ਪਰ ਇਸੇ ਲਈ ਫਿਰ ਧਰਮ ਦੇ ਡੰਡੇ ਨਾਲ ਹੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਸਾਨੂੰ। ਹਾਂਜੀ ਹਾਂਜੀ, ਬਿਲਕੁਲ, ਤਾਂ ਕਿ ਅਸੀਂ ਆਪਣੇ ਬੁਨਿਆਦੀ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।